ਤੇ ਜਦੋਂ ਇਹਨਾਂ ਲੰਬੜਾਂ ਦਾ ਕਤਲ ਕੀਤਾ ਉਦੋਂ ਮੇਰਾ ਵਾਲਦ ਸਾਹਿਬ ਆਂਦੇ ਨੇ ਕਿ ਮੈਨੂੰ ਹੋਸ਼ ਸੀ। ਅੱਛਾ। ਜਦੋਂ ਇਹਨਾਂ ਘੋੜੀ ਤੋਂ ਲਾ ਕੇ ਮਾਰਿਆ ਫਿਰ ਇਹਦੇ ਪਰਚਾ ਹੋਇਆ ਇਹਨਾਂ ਦੇ ਦੋਵਾਂ ਭਰਾਵਾਂ ਤੇ। ਫਿਰ ਲੰਬੜ ਕੌਣ ਸੀ? ਸਰਦਾਰ ਉੱਤਮ ਸਿੰਘ ਦਾ ਪਿਓ। ਹਾਂ, ਬਾਬਾ ਲੱਭਾ ਸਿੰਘ ਸੀ ਤੇ ਉਹਦਾ ਪਿਓ ਸੀ ਜਿਹਨੂੰ ਸਰਦਾਰ ਦੇਵਾ ਸਿੰਘ ਦਾ ਕਤਲ ਕੀਤਾ। ਉਹ ਫਿਰ ਦਰੋਗੇ ਨਾਲ ਲੜਦਿਆਂ ਨੇ ਕਿ ਜਿਹੜੇ ਬਰਤਨ ਦੇ ਵਿੱਚ ਖਾਂਦੇ ਹਨ ਉਹ ਬਜ਼ੁਰਗ ਬਾਟੀ ਆਂਦੇ ਹਨ। ਉਦੋਂ ਹੁਣ ਅਸੀਂ ਤਸਲਾ ਡਿਆ ਪਿਆ ਆਖਣ ਜਾਂ ਪਲੇਟ ਜੀ, ਉਹਨੇ ਆਰੋ ਮਾਰੀ ਤਸਲਾ ਤੇ ਇੱਥੇ ਨੱਕ ਤੇ ਵੱਜਿਆ, ਦਰੋਗੇ ਦਾ ਨੱਕ ਵੱਢ ਦਿੱਤਾ। ਅੱਛਾ। ਉਹਨੇ ਫਿਰ 5-7 ਦਿਨ ਲੰਘ ਗਏ ਤੇ ਉਹਨੇ ਧੋਖੇ ਨਾਲ ਫਿਰ ਜ਼ਹਿਰ ਦੇ ਕੇ ਵਿੱਚ ਚੌਲਾਂ ਨੇ ਤੇ ਸਰਦਾਰ ਸਰਜਨ ਸਿੰਘ ਨੂੰ ਜ਼ਹਿਰ ਦਿੱਤਾ। ਉਹਨੇ ਫਿਰ ਚੌਲ ਖਾਦੇ ਉੱਥੇ ਉਹ ਤੇ ਜੇਲੇ ਜਰਾ ਮਾਰ ਗਿਆ। ਇਹਨਾਂ ਦੀ ਫਿਰ ਮਾਂ ਗਈ ਤਹਿਸੀਲਦਾਰ ਕੋਲ, ਬਜ਼ੁਰਗ ਅਸੀਂ ਤੇ ਤਹਿਸੀਲਦਾਰਾਂ ਨੇ ਬਜ਼ੁਰਗ ਆਂਦੇ ਹੁੰਦੇ ਕਿ ਫਨਾਸਲ ਕੋਲ ਗਈ। ਫਨਾਸਲ? ਹਾਂ, ਜਿਵੇਂ ਉਹਨੂੰ ਚੱਲਦਾ ਸੀ ਰਿਵਾਜ। ਅੱਛਾ। ਗਈ ਜਾ ਕੇ ਖੂੰਡੀ ਨਾਲ ਉਹਨੇ ਆਖਿਆ ਪੁੱਤਰ ਆਇਆ ਗੱਲ ਹੈ, ਮੇਰੇ ਪੁੱਤਰ ਦੋਵੇਂ ਅੰਦਰ ਨੇ ਤੇ ਜ਼ਮੀਨ ਤੇ ਕਾਬਜ਼ ਹੋਰ ਹੋ ਗਏ ਨੇ ਤੇ ਮੈਂ ਕੇਸ ਲੜਨਾ ਚਾਹੁੰਦੀ ਹਾਂ। ਤੇ ਇਹ ਅੰਦਰ ਹੀ ਸੀ ਜਦੋਂ ਫਿਰ ਨਹਿਰਾਂ ਛੁੱਟ ਪਈਆਂ ਨੇ। ਵਾਹ ਵਾਹ। ਇਹ ਫਿਰ ਚਲੋ ਜਿਹੜੀ ਪੰਜਰ ਸੀ ਉਹ ਪੰਜਰ 1906 ਚ ਨੂੰ ਜੇਲ੍ਹ ਹੋਈ ਹੈ। 1906 ਚ ਜੇਲ੍ਹ ਹੋਈ ਹੈ ਤੇ 1918 ਦੇ ਵਿੱਚ ਬਾਹਰ ਆ ਗਿਆ। ਬਾਹਰ ਨਰਕ ਚਲੀ ਗਏ ਨੇ ਤੇ ਆ ਗਏ। ਨਾ ਚਲੀ ਗਏ। ਫਿਰ ਆਪਸ ਹੀ ਹੁੰਦਾ ਵੀ ਫਿਰ ਤੇ ਸਰਦਾਰ ਮੁੱਲਾ ਸਿੰਘ ਤੇ ਰੂਜ਼ ਆਇਆ, ਸਰਦਾਰ ਦੇਵਾ ਸਿੰਘ ਤੇ ਰੂਜ਼ ਆਇਆ। ਅੱਛਾ। ਫਿਰ ਇਹਦੀ ਖੂੰਡੀ ਨੇ ਪਾਣੀ ਲਵਾਇਆ। ਰਕਬਾ ਸੀ ਇਹਦਾ ਪਿੰਡੂ ਪਹਾੜ ਪਾਸੇ ਬਹੁਤਾ। ਵਾਹ। ਤੇ ਮਦਰੇ ਵਾਲਾ ਵੀ ਸਾਰਾ ਜੱਟਾਂ ਦਾ ਸੀ। ਜੀ ਜੀ। ਕਹਿ ਰਹੀ ਕਿੱਥੇ ਸਿਆਲਕੋਟ ਕਿੱਥੇ 3 ਵਜੇ ਤਰੀਕ ਨੂੰ ਰਲ ਪਏਗਾ। ਅੱਛਾ। ਇਹਨੇ ਆਖਿਆ ਮੇਰੀ ਜ਼ਿੰਮੇਵਾਰੀ ਹੈ। ਉਹਨੇ ਫਿਰ 3 ਵਜੇ ਤਰੀਕ ਪਾਈ। ਸਰਦਾਰ ਦੇਵਾ ਸਿੰਘ ਨੇ ਫਿਰ ਉੱਥੋਂ ਘੋੜੀ ਸਿਆਲਕੋਟ ਨੂੰ ਕੱਢੀ। ਕਹਿ ਵਾਲੀ ਆਇਆ ਤੋਂ ਕਾਗਜ਼ ਪੱਤਰ ਬੋਝੇ ਪਾ ਕੇ ਫਿਰ ਸਿਆਲਕੋਟ ਗਿਆ। ਸਿਆਲਕੋਟ ਘੋੜੀਆਂ ਦੇ ਬਾਰੀ ਨਾਲ ਬੰਨ ਕੇ ਤੇ ਬੁਗਿਆ ਜਾਂਦਾ ਤੇ ਅੱਗੋਂ ਜੱਜ ਨੇ ਆਵਾਜ਼ ਮਾਰੀ ਸਰਦਾਰ ਦੇਵਾ ਸਿੰਘ ਕਹਿ ਰਿਹਾ ਵਾਲਾ ਆਂਦਾ ਹਾਜ਼ਰ ਦੇ ਨਾਲ। ਵਾਹ ਜੀ ਵਾਹ। ਤੇ ਉਹਨੇ ਫਿਰ ਆਖਿਆ ਉਹਦੇ ਨਾਲ ਹੋ ਕੇ ਜਦੋਂ ਮੈਨੂੰ ਲੈ ਜਾਏਗਾ। ਫਿਰ ਲਾਲ ਸਿੰਘ ਚੀਮਾ ਨਿਕਲਿਆ ਜਵਾਰ ਦੇ ਵਿੱਚ, ਥੜਾ ਮਾਰਿਆ ਸੀ ਉਹਨੇ ਪਨੇਵਾ। ਉਹਨੇ ਫਿਰ ਮਾਰਿਆ ਛੋਟਾ ਮਾਮੇ ਨੂੰ। ਇਹ ਫਿਰ ਪਹਿਲੇ ਛੋਟੇ ਨਾਲ ਸਰਦਾਰ ਦੇਵਾ ਸਿੰਘ ਦੇ ਗਿਆ। ਇਹ ਫਿਰ ਬਾਜਰੇ ਵੀ ਰਲੇ ਹਨ, ਚੀਮੇ ਵੀ। ਇਹਨਾਂ ਫਿਰ ਇੱਥੇ ਕੁਟੀਆਂ ਦੇ ਖੂਹ ਨੂੰ ਮਾਰ ਦਿੱਤਾ। ਉਸ ਵੇਲੇ ਕਿੰਨੀ ਉਮਰ ਹੋਏਗੀ ਦੇਵਾ ਸਿੰਘ ਦੀ? ਦੇਵਾ ਸਿੰਘ ਉਸ ਵੇਲੇ ਫੁੱਲ ਢਿੱਲਾਂ ਦੇ ਵਿੱਚ। ਉਹਨੇ ਫਿਰ ਹੀਰਾ ਸ਼ੇਖ ਜਿਹਨੇ ਫਿਰ ਆਂਦੇ ਨੇ ਉਹਦੇ ਨਾਲ ਮੂੰਹ ਲਾਇਆ ਤੇ ਉਹਨੇ ਆਖਿਆ ਉਹ ਅਜੇ ਜਾਗਦਾ ਜੇ, ਅਜੇ ਸਾਹ ਲੈਂਦਾ, ਜੇ ਬਚ ਗਿਆ ਤੇ ਤੁਹਾਨੂੰ ਛੱਡਣਾ ਨਹੀਂ ਜੇ। ਫਿਰ ਇਹ ਪੈ ਨੇ ਫਿਰ ਇਹਨੇ ਇੱਕ ਦਰੂਬੜੀ ਲਾਈਏ। ਫਿਰ ਉਹਨੇ ਵੇਖਿਆ, ਉਹਨੇ ਆਖਿਆ ਹੁਣ ਮਰ ਗਿਆ। ਫਿਰ ਸਾਡੇ ਬਜ਼ੁਰਗ ਦੱਸਦੇ ਨੇ ਕਿ ਹੀਰੇ ਸ਼ੇਖ ਨੇ ਫਿਰ ਸਲਾਈਆਂ ਨਾਲ ਉਹਨੇ ਆਉਂਦੇ ਕੱਦੇ ਨੇ ਅੱਖਾਂ ਦੇ ਮਰੇ ਨੇ। ਸ਼ਾਮ ਵਾਲੇ ਖੁਦੋਂ ਜਿਉਂ ਘੋੜੀ ਨਿਸ਼ਾਨੀ ਫਿਰ ਸੁਬਹ ਲੈਂਦੇ ਵੀ ਖੜਨੀ ਹੈ। ਸਾਰੇ ਰਕਬੇ ਦੇ ਵਿੱਚ ਮੁੰਜੀਆਂ ਜਦੋਂ ਨਹਿਰਾਂ ਛੁੱਟ ਪਈਆਂ ਸਾਰੇ ਰਕਬੇ 70 ਦੇ ਵਿੱਚ ਘੋੜੀ ਭਜਾ ਕੇ ਲਿਆ ਕੇ ਫਿਰ ਕਿੱਕਰ ਆਇਆ ਖੂਹ ਤੇ ਘੋੜੀ ਬੰਨਣੀ ਹੈ। ਬੀਬੀ ਬਾਲਕੌਰ ਨੇ। ਸਾਡਾ ਪਿਓ ਦਾ ਜੇ ਕਿਤੇ ਮੈਂ ਹੁੰਦਾ ਹਾਂ ਨਾ ਆਪਣੇ ਪਿਓ ਨਾਲ ਸੁਤਾ ਤੇ ਫਿਰ ਮੈਂ ਢੂੰਡਾਂ ਦੇ ਤੇ ਉਹਨੇ ਆਖਿਆ ਭਾਈ ਜਰਾ ਕੋ ਲੱਤਾਂ ਪਰਾਂ ਨੂੰ ਕਰੀ ਤੇ ਉਹਨੇ ਪਵਾਂਦੀ ਝੱਟ ਕੋ ਲੰਮਿਆ ਪੈਣਾ। ਹਾਂਜੀ, अस्सलाम वालेकुम, सत श्री अकाल, प्रणाम ਦੋਸਤੋ। ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਤਕਰੀਬਨ ਅੱਜ ਤੋਂ ਕੋਈ 7-8 ਮਾਹ ਪਹਿਲੇ ਅਸੀਂ ਇੱਕ ਸਟੋਰੀ ਕਵਰ ਕੀਤੀ ਸੀ ਪਿੰਡ ਕਹਿਰਵਾਲੀ ਦੀ। ਪਿੰਡ ਕਹਿਰਵਾਲੀ ਦੇ ਜਿਹੜੇ ਵੱਡੇ ਮਾਲਕ ਸਨ ਉਹਨਾਂ ਦਾ ਨਾਮ ਸੀ ਸਰਦਾਰ ਦੇਵਾ ਸਿੰਘ। ਮਤਲਬ ਤਕਰੀਬਨ 36 ਮਰਬਿਆਂ ਦੇ ਮਾਲਕ ਸਨ ਜੀ। ਉਹ ਚੌਧਰੀ ਗੁਲਸ਼ਾਦ ਹੈਦਰ ਉਹਨਾਂ ਦਾ ਪਿੰਡ ਸੀ। ਜਦ ਉਹਨਾਂ ਦੇ ਬਜ਼ੁਰਗ ਹਿਜਰਤ ਕਰਕੇ ਇੰਡੀਆ ਤੋਂ ਆਏ ਨੇ ਤੇ ਪਿੰਡ ਕਹਿਰਵਾਲੀ ਉਹਨਾਂ ਨੂੰ ਜ਼ਮੀਨਾਂ ਅਲਾਟ ਹੋਈਆਂ ਸਨ। ਤੇ ਕੁਝ ਐਸੀਆਂ ਗੱਲਾਂ, ਕੁਝ ਐਸੀ ਹਕੀਕਤ ਮਤਲਬ ਕਿ ਜਿਹੜੇ ਸਰਦਾਰ ਲੋਕ ਉੱਥੇ ਵਸਦੇ ਸਨ, ਬਿਲਖਸੂਸ ਸਰਦਾਰ ਦੇਵਾ ਸਿੰਘ, ਉਹਨਾਂ ਦੇ ਬਾਰੇ ਜਦ ਅਸੀਂ ਇੰਟਰਵਿਊ ਕੀਤਾ ਕੁਝ ਸਾਡੇ ਨਾਲ ਉਹਨਾਂ ਨੇ ਕੋਈ ਪਰਸਨਲ ਗੱਲ ਕੀਤੀ ਕਿ ਯਾਰ ਮੈਂ ਕੋਈ ਮੁਤਮਿਨ ਨਹੀਂ ਹੋਇਆ। ਸ਼ਾਇਦ ਬਜ਼ੁਰਗਾਂ ਦੀ ਜ਼ਿਆਦਾ ਉਮਰ ਦੇ ਹੋਣ ਕਰਕੇ ਉਹ ਜਿਹੜੀ ਉਹਨਾਂ ਦੀ ਯਾਦਦਾਸ਼ਤ ਹੈ, ਜਿਹੜੀ ਉਹਨਾਂ ਦੀ ਆਪਣਾ ਜਿਹੜੀ ਤਾਕਤ ਹੈ ਉਹ ਖਤਮ ਹੋ ਗਈ ਹੈ। ਮਤਲਬ ਅੱਗੇ ਦੀਆਂ ਪਿੱਛੇ ਦੇ ਪਿੱਛੇ ਨਹੀਂ ਅੱਗੇ ਕਰ ਗਏ। ਇੱਕ ਉਹਨਾਂ ਨੂੰ ਬੜੀ ਖਿੱਚ ਸੀ ਕਿ ਸਰਦਾਰ ਦੇਵਾ ਸਿੰਘ ਯਾਰ ਏਡਾ ਵੱਡਾ ਮਾਲਕ ਆਖਰ ਗਿਆ ਤੇ ਗਿਆ ਕਿੱਥੇ, ਇਹਦੇ ਪਿੱਛੇ ਉਹਦੇ ਨਾਲ ਕੀ ਕੁਝ ਹੋਇਆ ਤੇ ਕਿਹੜੀਆਂ ਮੁਸ਼ਕਲਾਂ ਉਹਦੇ ਤੇ ਆਈਆਂ, ਉਹ ਕਿਉਂ ਮਾਰਿਆ ਗਿਆ। ਜਿਸ ਤਰ੍ਹਾਂ ਕਿ ਤੁਸੀਂ ਉਹ ਇੰਟਰਵਿਊ ਸੁਣਿਆ ਤੇ ਉਹਦੇ ਵਿੱਚ ਉਹਦਾ ਸਾਨੂੰ ਪਤਾ ਲੱਗਾ ਸੀ ਕਿ ਉਹਦਾ ਕਤਲ ਹੋਇਆ ਸੀ।
ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰਦਾ ਚੁੱਕਣ ਵਾਸਤੇ ਜੀ ਸਾਡੇ ਸਾਹਮਣੇ ਚਾਚੂ ਜੀ ਮੌਜੂਦ ਨੇ। ਇਹਨਾਂ ਦਾ ਪਿੰਡ ਵੀ ਕਹਿਰ ਵਾਲੀ ਹੈ। ਸਭ ਤੋਂ ਵੱਡੀ ਗੱਲ ਹੈ ਜੀ, ਜਿਹੜੇ ਸਾਡੇ ਇਸ ਵੇਲੇ ਸਾਹਮਣੇ ਸ਼ਖਸੀਅਤ ਜਿਹੜੀ ਬੈਠੀ ਹੈ, ਇਹਨਾਂ ਨੇ ਆਪਣੇ ਬਜ਼ੁਰਗਾਂ ਦੇ ਨਾਲ ਬਹੁਤ ਜ਼ਿਆਦਾ ਟਾਈਮ ਸਪੈਂਡ ਕੀਤਾ, ਆਪਣੇ ਦਾਦਾ ਨਾਲ, ਆਪਣੇ ਵਾਲਦ ਸਾਹਿਬ ਨਾਲ, ਜਿਹੜਾ ਤੁਸੀਂ ਕਹਿ ਲਓ ਕਿ ਬੜੀ ਪਿੰਡ ਕਹਿਰ ਵਾਲੀ ਦੀ ਹਿਸਟਰੀ ਰੱਖਦੇ ਸਨ। ਤੇ ਸਾਰੀਆਂ ਗੱਲਾਂ ਇਹਨਾਂ ਨੇ ਸੀਨਾ ਬਸੀਨਾ ਚੱਲਦੀਆਂ ਆਈਆਂ ਤੇ ਤਕਰੀਬਨ ਤੀਸਰੀ ਪੁਸ਼ਤ, ਤੀਸਰੀ ਨਸਲ, ਤੇ ਇਹਨਾਂ ਨੂੰ ਸਾਰਾ ਕੁਝ ਯਾਦ ਹੈ। ਸਰਦਾਰ ਦੇਵਾ ਸਿੰਘ ਜਾਂ ਫਿਰ ਸਰਦਾਰ ਅਡੂਰ ਸਿੰਘ ਸੀ ਜਾਂ ਸਰਦਾਰ ਉਤਮ ਸਿੰਘ ਸੀ, ਇਹ ਤਿੰਨ ਬੰਦੇ ਨਾਮਵਰ ਮੋਟੇ ਜ਼ਮੀਂਦਾਰ ਸਨ ਪਿੰਡ ਕਹਿਰ ਵਾਲੀ ਦੇ। ਤੇ ਅੱਜ ਜੀ ਇਹ ਸਾਰੀਆਂ ਗੱਲਾਂ ਤੋਂ ਪਰਦਾ ਚੁੱਕਣਗੇ, ਚਾਨਣ ਪਾਣਗੇ ਕਿ ਇਹ ਕੀ ਸਟੋਰੀ ਹੋਈ ਸੀ, ਮਤਲਬ ਸਰਦਾਰ ਦੇਵਾ ਸਿੰਘ ਨਾਲ ਕੀ ਕੁਝ ਹੋਇਆ, ਸਰਦਾਰ ਉਤਮ ਸਿੰਘ ਕੌਣ ਸੀ, ਸਰਦਾਰ ਅਡੂਰ ਸਿੰਘ ਕੌਣ ਸੀ। ਇਹ ਸਾਰੀ ਜੀ ਆਪਣਾ ਤੁਹਾਡੇ ਜਿਹੜੀ ਜੋ ਵੀ ਗੱਲਬਾਤ ਹੁੰਦੀ ਹੈ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ। ਇੱਕ ਗੱਲ ਹੋਰ ਦੱਸਣਾ ਚਾਹਾਂ ਜੀ, ਚੌਧਰੀ ਗੁਲਸ਼ਾਦ ਹੈਦਰ ਸਾਹਿਬ ਨੇ ਤੁਸੀਂ ਤਕਰੀਬਨ 6-7 ਸਾਲ ਪਹਿਲੇ ਪਿੰਡ ਕਹਿਰ ਵਾਲੀ ਤੋਂ ਗੁਜਰਾਂਵਾਲਾ ਟੁਰ ਗਏ। ਹਾਂਜੀ ਹਾਂਜੀ, ਸਪੈਸ਼ਲੀ ਗੁਲਸ਼ਾਦ ਹੈਦਰ ਸਾਹਿਬ ਨੇ ਸਾਨੂੰ ਸਿਆਲਕੋਟ ਤੋਂ ਇਨਵਾਈਟ ਕੀਤਾ, ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ। ਤੇ ਸਾਡੇ ਸਾਹਮਣੇ ਜਿਹੜੇ ਬੈਠੇ ਨੇ ਚਾਚੂ ਜੀ, ਇਹ ਗੁਜਰਾਂਵਾਲਾ ਤੋਂ ਆਏ। ਮਤਲਬ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕੋ ਹਿਸਟਰੀ ਦੇ ਨਾਲ ਬੜਾ ਹੀ ਪਿਆਰ ਕਰਨ ਵਾਲੇ ਚੌਧਰੀ ਸਾਹਿਬ, ਤੇ ਜਨਾਬ ਇਹ ਸਾਰਾ ਜੋ ਵੀ ਇੰਤਜ਼ਾਮ ਹੋਇਆ ਹੈ ਅੱਜ ਪਿੰਡ ਕਹਿਰ ਵਾਲੀ ਦੇ ਜਿਹੜੇ ਸਰਦਾਰ ਲੋਕ ਸਨ ਇਹਨਾਂ ਦੇ ਬਾਰੇ ਗੱਲਬਾਤ ਹੋਣ ਜਾ ਰਹੀ ਹੈ, ਇਹਦਾ ਸਾਰਾ ਕ੍ਰੈਡਿਟ ਅਸੀਂ ਚੌਧਰੀ ਗੁਲਸ਼ਾਦ ਹੈਦਰ ਸਾਹਿਬ ਨੂੰ ਦਿੰਦੇ ਹਾਂ। ਚਲੋ ਜੀ ਬਿਲਾ ਤਖੀਰ ਪ੍ਰੋਗਰਾਮ ਦਾ ਆਗਾਜ਼ ਕਰਨੇ ਆ। अस्सलाम वालेकुम जी। वालेकुम सलाम। की हाल है चाचू जी, ठीक हो? खैरियत शुक्र। की नाम जी अपना? मेरा नाम मोहम्मद वारस। मोहम्मद वारस। ते तुहाडे वालिद साहब दा नाम? खैरदीन महर। खैरदीन महर। ते बुजुर्गां दा नाम की सी, बाबे दा, दादे दा? उन्हां दा नाम महर अलाई बख्श। महर अलाई बख्श। ते अपना पिंड सी जी जद्दी पिंड कहर वाली। कहर वाली। जिला? जिला गुजरांवाला। जिला गुजरांवाला। तहसील? तहसील कामों की। तहसील कामों की। 47 वाले क्या एड्रेस ही? 47 वाले जिला गुजरांवाला, तहसील भी गुजरांवाला। ओके ठीक है, ठीक है, ठीक है। मतलब 47 बाद ਹੁਣ ਤਹਿਸੀਲ ਕਾਮੋਂ ਕੀ ਚਲਾ ਗਿਆ। ਚਾਚੂ ਜੀ ਤੁਸੀਂ ਸਾਰੀ ਗੱਲਬਾਤ ਨੂੰ ਸਮਝ ਗਏ। ਆਊਟ ਆਫ ਦੀ ਰਿਕਾਰਡਿੰਗ ਅਸੀਂ ਤੁਹਾਨੂੰ ਦੱਸਿਆ ਕਿ ਜੀ ਮਤਲਬ ਸਰਦਾਰ ਦੇਵਾ ਸਿੰਘ ਬੜਾ ਵੱਡਾ ਜ਼ਿਮੀਂਦਾਰ ਬੰਦਾ ਸੀ ਪਿੰਡ ਕਹਿਰਵਾਲੀ ਦਾ। ਉਹਦੇ ਬਾਰੇ ਤੁਸੀਂ ਆਪਣੇ ਬਜ਼ੁਰਗਾਂ ਕੋਲ ਕੀ ਕੁਝ ਸੁਣਿਆ? ਸਰਦਾਰ ਦੇਵਾ ਸਿੰਘ ਕੌਣ ਸੀ, ਸਰਦਾਰ ਉਤਮ ਸਿੰਘ ਕੌਣ ਸੀ, ਜਾਂ ਫਿਰ ਤੀਸਰਾ ਬੰਦਾ ਸਰਦਾਰ ਅਡੂਰ ਸਿੰਘ? ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਸਰਦਾਰ ਦੇਵਾ ਸਿੰਘ ਦੀ। ਕੀ ਤੁਹਾਡੇ ਬਜ਼ੁਰਗ ਗੱਲਾਂ ਬਾਤਾਂ ਕਰਦੇ ਰਹੇ ਸਰਦਾਰ ਦੇਵਾ ਸਿੰਘ ਪਿੰਡ ਕਹਿਰਵਾਲੀ? ਕਿਸ ਤਰ੍ਹਾਂ ਦਾ ਉਹਦਾ ਬਹਿਣ ਖਲੋਣ ਸੀ ਆਪਣੇ ਪਿੰਡ ਦੇ ਵਿੱਚ? ਕੀ ਇਹਦਾ ਚਾਲ ਚੱਲਣ ਸੀ? ਇਹਦੇ ਬਾਰੇ ਤੁਸੀਂ ਰੋਸ਼ਨੀ ਪਾਓ ਜੀ। ਇਹ ਮੇਰੇ ਵਾਲਿਦ ਸਾਹਿਬ ਦੇ ਖੈਰਦੀਨ ਮਹਿਰ ਦੀ ਉਮਰ ਸੀ 95 ਸਾਲ ਦੇ ਹੋ ਕੇ ਫੌਤ ਹੋਏ ਨੇ। ਅੱਛਾ ਜੀ। ਤੇ ਜ਼ਿਮੀਂਦਾਰਾ ਕਰਦੇ ਰਹੇ ਨੇ। ਠੀਕ ਹੈ। ਇਹਨਾਂ ਬਾਜਵਿਆਂ ਦੀ ਭੈੜੀ ਵੀ ਵਾਂਦੇ ਰਹੇ ਨੇ। ਠੀਕ ਹੈ। ਫਿਰ ਅਸੀਂ ਵੀ ਪਰਵਿਸ਼ ਕੀਤੀ, ਅਸੀਂ ਵੀ ਜ਼ਿਮੀਂਦਾਰਾ ਕਰਦੇ ਰਹੇ। ਜੀ ਜੀ। ਤੇ ਇਹਨਾਂ ਬਾਜਵਿਆਂ ਦੇ ਬਾਰੇ ਗੁਫ਼ਤਗੂ ਇਹ ਕਰਦੇ ਰਹੇ ਨੇ ਕਿ ਵੱਡਾ ਮਾਲਕ ਸਰਦਾਰ ਦੇਵਾ ਸਿੰਘ ਸੀ। ਠੀਕ ਹੈ। ਛੋਟਾ ਸਰਦਾਰ ਅਡੂਰ ਸਿੰਘ ਸੀ। ਅੱਗੋਂ ਲੰਬੜ ਸੀ ਸਰਦਾਰ ਉਤਮ ਸਿੰਘ ਜੀ। ਇਹ ਵੀ ਮਾਲਕ ਸੀ। ਪਹਿਲੀ ਉਹਨਾਂ ਵਾਈ ਸਰਦਾਰ ਦੇਵਾ ਸਿੰਘ ਦੀ ਵੀ ਜੀ, ਸਰਦਾਰ ਅਡੂਰ ਸਿੰਘ ਦੀ ਵੀ ਜੀ। ਸਰਦਾਰ ਅਡੂਰ ਸਿੰਘ ਦੇ ਵਾਲਦ ਦਾ ਨਾਂ ਸੀ ਬਾਬਾ ਬੇਲਾ ਸਿੰਘ। ਇਹ ਸਰਦਾਰ ਦੇਵਾ ਸਿੰਘ ਜਿਹੜਾ ਸੀ ਇਹ ਦੋ ਭਰਾ ਹਨ। ਇਹਨਾਂ ਜ਼ਿਮੀਂਦਾਰ ਆਪ ਕਰਦੇ ਹਨ, ਨਹਿਰਾਂ ਹੈ ਨਹੀਂ ਸਨ, ਆਓ ਪਾਸ਼ੀ ਬਹੁਤ ਘੱਟ ਹੁੰਦੀ, ਹਰੰਜਾਂ ਪਈਆਂ ਰਹਿੰਦੀਆਂ। ਦੂਸਰੇ ਭਰਾ ਦਾ ਨਾਮ ਵੀ ਦੱਸ ਦਿਓ। ਦੂਸਰੇ ਭਰਾ ਦਾ ਨਾਂ ਸੀ ਸਰਦਾਰ ਸੱਜਣ ਸਿੰਘ। ਠੀਕ ਹੈ, ਸਰਦਾਰ ਸੱਜਣ ਸਿੰਘ। ਠੀਕ। ਇਹ ਜ਼ਿਮੀਂਦਾਰਾ ਕਰਦੇ ਹਨ। ਇਹਨਾਂ ਲੰਬੜਾਂ ਦਾ ਵੱਡਾ ਸੀ ਕੋਈ ਸਰਦਾਰ, ਉਹ ਕਿਧਰੇ ਘੋੜੀ ਤੇ ਸੈਰ ਵਾਸਤੇ ਨਿਕਲਿਆ ਸੀ ਜਾਂ ਕਿਲੇ ਸਿਆਲਕੋਟ ਤਰੀਕ ਤੇ ਜਾਂਦਾ ਸੀ। ਅੱਛਾ। ਇਹ ਜ਼ਿਮੀਂਦਾਰਾ ਕਰਦੇ ਹਨ। ਇਹਨਾਂ ਵੀ ਮਗਰ ਘੋੜੀ ਲਾਤੀ। ਘੋੜੀ ਲਾ ਨਾ ਘੋੜਾ ਇਹਨਾਂ ਲਾਤਾ ਤੇ ਉਹ ਘੋੜੀ ਤੇ ਹੁਣ ਘੋੜਾ ਫੜਿਆ ਨਾ ਜਾਏ ਨਾ, ਆਖਿਆ ਬਾਪੂ ਜਰਾ ਘੋੜੀ ਖਿਲਾ ਲਿਓ ਜੀ। ਉਹਨਾਂ ਘੋੜੀ ਖਿਲਾਰੀ। ਇਹ ਘੋੜਾ ਫੜਨ ਵਾਸਤੇ ਗਿਆ, ਇਹਨਾਂ ਫੜ ਕੇ ਲੱਤ ਤੋਂ ਤੇ ਲੰਬੜਾ ਦਾ ਜਿਹੜਾ ਵੱਡਾ ਸੀ ਉਹਨੂੰ ਥੱਲੇ ਲਾ ਲਿਆ। ਥੱਲੇ ਲਾ ਕੇ ਨਾ ਖੂਨ ਮਾਰ ਕੇ ਤੇ ਉਹਨੂੰ ਮਾਰ ਛੱਡਿਆ। ਤੁਸੀਂ ਪਹਿਲੇ ਦੱਸੋ ਸਰਦਾਰ ਦੇਵਾ ਸਿੰਘ ਦਾ ਆਪਣੇ ਪਿੰਡ ਦੇ ਜਿਹੜੇ ਮਾੜੇ ਧੋੜੇ ਲੋਕ ਸਨ ਉਹਨਾਂ ਨਾਲ ਕਿਵੇਂ ਦਾ ਉਹਦਾ ਵਸੇਬਾ ਸੀ, ਕਿਵੇਂ ਦਾ ਉਹਦਾ ਚਾਲ ਚੱਲਣ ਸੀ ਆਪਣੇ ਪਿੰਡ ਦੇ ਵਿੱਚ? ਉਹਨੂੰ ਲੋਕ ਇੱਜ਼ਤ ਦੀ ਨਿਗਾਹ ਨਾਲ ਵੇਖਦੇ ਸਨ? ਇਹ ਤਾਂ ਗੱਲ ਆਣੀ ਹੈ ਨਾ ਕਿ ਉਹਦੇ ਨਾਲ ਅਸਲ ਮਤਲਬ ਉਹਦਾ ਜਿਹੜਾ ਕਤਲ ਸੀ ਉਹਦੀ ਵਜ੍ਹਾ ਕੀ ਬਣੀ, ਕੀ ਉਹਦੇ ਕੋਲ ਹੋਇਆ ਸੀ? ਤੇ ਮਤਲਬ ਫਿਰ ਤੁਸੀਂ ਇਸ ਘੋੜੀਆਂ ਦਾ ਪਾਸੇ ਵਜ੍ਹਾ ਵੀ ਜਦੋਂ ਇਹ ਕਤਲੋਗਰ ਚ ਪੈਣ ਉਦੋਂ ਤੇ ਹੈ ਹੀ ਬਹੁਤ ਗਰੀਬੀ ਸੀ, ਉਦੋਂ ਤੇ ਨਹੀਂ ਆਓ ਪਾਸ਼ੀ ਨੇ। ਜਦੋਂ ਨਹਿਰਾਂ ਆਈਆਂ ਨੇ ਫਿਰ ਸਰਦਾਰ ਦੇਵਾ ਸਿੰਘ ਦੇ 36 ਦੇ 36 ਮਰਬੇ ਜਦੋਂ ਆਓ ਪਾਸ਼ੀ ਲੱਗੇ ਨੇ ਦੇਣ,
ਫਿਰ ਪਹਿਲੇ 36 ਮਰਬੇ ਇੰਜੀ ਸੀ। ਇੰਜੀ ਸੀ ਚੰਦ ਖੂਹਾਂ ਦੇ ਉੱਤੇ ਜੇ ਕਿਸੇ 2-4 ਪੈਲੀਆਂ ਲਾਈਆਂ ਖਾਣ ਪੀਣ ਲਈ ਲੱਗ ਗਈਆਂ। ਮਾੜੇ ਲੋਕ ਦੀ ਖਿਦਮਤਗਾਰ ਸੀ ਬਹੁਤ। ਤੇ ਉਹ ਇਹ ਵੀ ਜਿੰਨੇ ਕਿਸੇ ਨੇ ਵਾਹੀ ਜੇ ਕਿਸੇ ਪੈਲੀ ਲਾ ਲਈਏ ਤੇ ਜੇ ਕੋਈ ਲੱਪ ਹੋ ਗਈ ਤੇ ਇਹਨੂੰ ਸਰਦਾਰ ਨੂੰ ਦੇ ਛੱਡੀ, ਨਹੀਂ ਹੋਈ ਤੇ ਆਪਣਾ ਪੇਟ ਪੂਜਾ ਕੀਤਾ। 36 ਮਰਬੇ ਭੋਏਗੇ, ਇਹਦਾ ਕਿਹੜਾ ਗੰਦ ਪਿਆ ਸੀ। 2 ਤੇ ਭਰਾ ਹਨ ਤੇ ਬੇਰਾਸ ਸਨ, ਇੱਕ ਭੈਣ ਸੀ ਇਹਨਾਂ ਦੀ। ਅੱਛਾ। ਤੇ 2 ਭਰਾ ਹਨ ਤੇ ਉਦੋਂ ਆਮਦਨਾਂ ਘੱਟ ਸਨ। ਅੱਛਾ। ਤੇ ਵਜ੍ਹਾ ਕਰੇ ਨਹੀਂ ਪਈਆਂ ਹਨ, ਮਮੋਲੀਆਂ ਹੁੰਦੀਆਂ ਹਨ, ਬਜ਼ੁਰਗ ਦੱਸਦੇ ਨੇ। ਤੇ ਚੰਦ ਪੈਲੀਆਂ ਹਨ ਜਿਹੜੀਆਂ ਵਗਦੀਆਂ ਹਨ। ਛੰਬ ਵਾਲਾ ਖੂਹ ਤੇ ਉਂਝ ਉੱਚਾ ਸੀ, ਮੱਲੂ ਵਾਲਾ ਨੀਵੀਂ ਰੋਈ ਸੀ। ਹੁਣ ਉਹੀ ਮੱਲੂ ਵਾਲਾ, ਉਹੀ ਬੋਲੇ ਵਾਲਾ, ਜੈਸਕ ਵਾਲਾ, ਦਊ ਵਾਲਾ, ਚੌਰੀ ਵਾਲਾ, ਅੱਗੇ ਮਦੇਛਿਆਂ ਵਾਲਾ, ਰੋਈ ਵਾਲਾ, ਕਿਕਰਾਂ ਰਾਈਆਂ ਵਾਲਾ, ਹੁਣ ਇਹ ਉੱਚੇ ਹੋ ਗਏ ਨੇ ਛੰਬ ਨਾਲੋਂ, ਡੇਗ ਟੁੱਟਣ ਦੀ ਵਜ੍ਹਾ ਨਾਲ। ਪਲ ਪਈ ਹੁਣ ਉੱਚੇ ਹੋ ਗਏ ਨੇ। ਤੇ ਉਦੋਂ ਇਹ ਉਹਨਾਂ ਮਰਲੇ ਹਨ ਜਿਹੜੇ ਨੀਵੇਂ, ਇਹ 4 ਆਨੇ ਦਿੰਦੇ ਹਨ। ਮੁੰਜੀ ਵਿਰਲੇ ਲੋਕ ਲਾਉਂਦੇ ਹਨ, ਕਣਕਾਂ ਛੋਲੇ ਬੀਜਣੇ, ਜਉਂ ਬੀਜਣ ਨੇ। ਤੇ ਉਦੋਂ ਭਾਵੇਂ ਕੋਈ ਮਾਲਕ ਸੀ ਭਾਵੇਂ ਗਰੀਬ ਸੀ, ਸਾਰਿਆਂ ਕੋਲ ਚੇਤਰ ਚ ਦਾਣੇ ਵੱਜ ਜਾਂਦੇ ਹਨ ਤੇ ਇਸਨੇ ਵਕਤ ਲੰਘਾਉਂਦੇ ਹਨ। ਜਦੋਂ ਫਿਰ ਨਹਿਰਾਂ ਆਈਆਂ ਨੇ ਫਿਰ ਤੇ ਸਰਦਾਰਾਂ ਦਾ ਤੇ ਰੂਹ ਆਇਆ, ਫਿਰ ਗਰੀਬਾਂ ਵੀ ਖਾਦਾ ਤੇ ਅਫਸਰਾਂ ਵੀ ਖਾਦਾ। ਜੀ ਜੀ ਜੀ। ਫਿਰ ਤੇ ਅਫਸਰਾਂ ਕੋਲ ਵੀ ਇਹਨਾਂ ਸੂਬੇ ਵਢਾਏ ਨੇ, ਅਫਸਰਾਂ ਨੂੰ ਘਿਓ ਦਿੱਤਾ, ਚੌਲ ਦਿੱਤੇ ਨੇ। ਉਹਨਾਂ ਨੇ ਆਖਿਆ ਸਰਦਾਰ ਜਦੋਂ ਪੀਜ ਜਾਏਗੀ ਬੰਨ ਛੱਡਿਓ ਜੀ ਜੀ। ਤੇ ਰਕਬੇ ਇਹਨਾਂ ਦਾ ਹੀ 36 ਦੇ 36 ਮਰਬੇ ਹਨ। ਸ਼ੰਭ ਵਾਲੇ ਤੁਰਦਾ ਇਹਦਾ ਸੁਣਿਓ ਲਾਰ ਵੀ ਤੇ ਪਾਰ ਵੀ, ਅੱਗੇ ਰੋਈ ਵਾਲਾ ਵੀ ਇਹਨਾਂ ਦਾ, ਅੱਗੇ ਮਦੇਛੀਆਂ ਵਾਲਾ ਵੀ ਇਹਨਾਂ ਦਾ। 36 ਮਰਬੇ ਭੋਏ ਕਿਹੜਾ ਥੋੜੀ ਹੁੰਦੀ ਹੈ। ਜੀ ਜੀ ਜੀ। ਤੇ ਮਾਸ਼ਾਅੱਲਾ ਬੜਾ ਰਕਬਾ ਹੁੰਦਾ ਜੀ। ਤੇ ਫਿਰ ਬਜ਼ੁਰਗ ਕੀ ਦੱਸਦੇ ਸਨ ਤੁਹਾਡੇ ਸਰਦਾਰ ਦੇਵਾ ਸਿੰਘ? ਵਾਵਾ ਜਣਾ ਬੰਦਾ ਸੀ, ਕੱਦ ਦਾ ਜਾਂ ਕੀ? ਜਵਾਨ ਚੰਗਾ ਭਲਾ ਸੀ। ਅੱਛਾ। ਪੂਰਾ ਜਵਾਨ ਸੀ। ਠੀਕ ਹੈ ਠੀਕ। ਤੇ ਆਪਣਾ ਵਾਈ ਬੀਜੀ ਵਾਲਾ ਕੰਮ ਸੀ? ਵਾਈ ਬੀਜੀ ਵਾਲਾ ਸਾਰੇ ਲੋਕ ਉਦੋਂ ਵਾਈਆਂ ਕਰਦੇ ਹਨ। ਅੱਛਾ। ਜਿਹੜਾ 8 ਮਰਬੇ ਦਾ ਮਾਲ ਸੀ ਉਹ ਵੀ ਆਪ ਲਾਭਾਂ ਪੁੱਟਦਾ ਸੀ, ਜਿਹੜਾ 13 ਵਾਲਾ ਸੀ ਉਹ ਵੀ, ਜਿਹੜਾ 2 ਵਾਲਾ ਸੀ ਉਹ ਵੀ, ਸਾਰੀ ਦੁਨੀਆ ਆਪ ਮਿਹਨਤਾਂ ਕਰਦੀ। ਇਹ ਸਰਦਾਰ ਦੇਵਾ ਸਿੰਘ ਸੀ ਜਦੋਂ ਫਿਰ ਇਹ 36 ਮਰਬਿਆਂ ਦਾ ਮਾਲ ਸੀ, ਇਹਨੇ ਫਿਰ ਚੌਧਰੀ ਕੀਤੀ ਹੈ। ਅੱਛਾ। ਇਹਨੇ ਚੌਧਰ ਕੀਤੀ ਹੈ। ਜ਼ਿਲ੍ਹਾ ਸਿਆਲਕੋਟ ਕਿਤੇ ਲੱਗਦਾ ਸੀ ਉਦੋਂ। ਅੱਛਾ। ਜਦੋਂ ਇਹ ਤਹਿਸੀਲ ਪਸਨੂਰ। ਹਾਂ। ਅੱਛਾ। ਤੇ ਆਪਣਾ ਚਾਚੂ ਜੀ ਦੇਵਾ ਸਿੰਘ ਦਾ ਹੋਇਆ ਸੀ ਕਤਲ 47 ਤੋਂ ਕੋਈ 10-15 ਸਾਲ ਗੇਤਰਾਈ। ਹਾਂਜੀ। ਉਹ ਮਾਰਿਆ ਗਿਆ ਪਿੰਡ ਕਹਿਲਵਾਲੀ ਦੇ ਵਿੱਚ ਹੀ। ਕੀ ਵਜ੍ਹਾ ਬਣੀ ਸੀ ਇਹਦੇ ਪਿੱਛੇ? ਕੀ ਤੁਸੀਂ ਰਾਜ਼ ਹੈ ਆਪਣੇ ਬਜ਼ੁਰਗਾਂ ਤੋਂ? ਕੀ ਗੱਲਬਾਤ ਸੁਣੀ ਉਹ ਸਾਨੂੰ ਸੁਣਾਓ ਸਾਰੀ। ਵਜ੍ਹਾ ਵੀ ਜ਼ਿਮੀਦਾਰ ਲੋਕ ਸਨ, ਜੱਟ। ਠੀਕ ਹੈ। ਬਾਜਵੇ ਖੈਰ ਬਖੈਤ ਇਹਨਾਂ ਦੀ ਰਹਿੰਦੀ ਹੈ ਬਰਾਦਰੀ ਦੇ ਵਿੱਚ। ਸਹੀ ਹੈ। ਤੇ ਹੋ ਸਕਦਾ ਇਹਨਾਂ ਦੇ ਵਾਲਦ ਨਾਲ ਹੀ ਲੰਬੜਾਂ ਦੀ ਵੱਡਿਆਂ ਦੀ ਕਿਲੇ ਖੈਰ ਬਖਾਇਆ ਹੋਵੇ। ਉਸ ਇਲਮ ਦਾ ਮੈਨੂੰ ਨਹੀਂ ਪਤਾ। ਜੀ ਜੀ। ਤੇ ਜਦੋਂ ਇਹਨਾਂ ਲੰਬੜਾਂ ਦਾ ਕਤਲ ਕੀਤਾ ਉਦੋਂ ਮੇਰਾ ਵਾਲਦ ਸਾਹਿਬ ਆਂਦੇ ਨੇ ਕਿ ਮੈਨੂੰ ਹੋਸ਼ ਸੀ। ਅੱਛਾ। ਜਦੋਂ ਇਹਨਾਂ ਘੋੜੀ ਤੋਂ ਲਾ ਕੇ ਮਾਰਿਆ, ਫਿਰ ਇਹਦੇ ਪਰਚਾ ਹੋਇਆ ਇਹਨਾਂ ਦੇ ਦੋਵਾਂ ਭਰਾਵਾਂ ਤੇ। ਫਿਰ ਲੰਬੜ ਕੌਣ ਸੀ? ਸਰਦਾਰ ਉੱਤਮ ਸਿੰਘ ਦਾ ਪਿਓ? ਹਾਂ। ਬਾਬਾ ਲੱਭਾ ਸਿੰਘ ਸੀ ਤੇ ਉਹਦਾ ਪਿਓ ਸੀ ਜਿਹਨੂੰ ਸਰਦਾਰ ਦੇਵਾ ਸਿੰਘ ਨੇ ਕਤਲ ਕੀਤਾ। ਅੱਛਾ। ਹਾਂਜੀ। ਅੱਛਾ। ਇਹ ਗੱਲ ਸੁਣਾਓ ਸਾਰੀ, ਕਿਸ ਤਰ੍ਹਾਂ ਮਤਲਬ ਹੈ? ਇਹ ਲੰਬੜ ਸਨ ਤੇ ਇਹ ਸਨ ਸਰਦਾਰ ਉਤਮ ਸਿੰਘ ਹਰੀ। ਤੇ ਉਹਨਾਂ ਦਾ ਕਿਲੇ ਵੱਡ ਖੜਾਲਾ ਜਾਣੇ ਸ਼ੰਭਲ ਨੂੰ ਆਉਂਦਾ ਸੀ ਜਾਂ ਕਿਲੇ ਸਿਆਲਕੋਟ ਤਰੀਕ ਤੇ ਜਾਂਦਾ ਸੀ। ਤੇ ਇਹ ਹੈ ਸਰ ਦੋਵੇਂ ਭਰਾਈ। ਇਹ ਕੀ ਸ਼ੱਕ ਬੀਜ ਦਿੱਤਾ ਕਿਲੇ ਦਾ ਤੇ ਹੱਲ ਲੈ ਕੇ ਕਹਿੰਦੇ ਦੋਵੇਂ ਭਰਾ ਘੁਲਣ ਡਿਆ ਪਏ ਨੇ ਤੇ ਟਾਈਮ ਹੋ ਗਿਆ ਤੇ ਜੋਗਾਂ ਲੈ ਕੇ ਪਿਛਾਂ ਆ ਗਏ ਨੇ। ਵੀ ਭਾਵੇਂ ਜਾਨਵਰ ਚੁੱਕ ਕੇ ਲੈ ਗਏ ਨੇ। ਦੋਵੇਂ ਦੇ ਭਰਾ ਨੇ ਸਰਦਾਰ ਦੇਵਾ ਸਿੰਘ ਹਰੀ ਤੇ ਹੈ ਹੁਣ ਸਾਹਿਬ ਸੀਅਤ। ਇਹਨਾਂ ਨੂੰ ਕੋਈ ਨਹੀਂ ਚੁੱਕ ਵੀ ਜਾਣਗੇ ਕਿਲੇ ਦਾ ਬੀਜ ਤੇ ਫੇਰ ਕੀ ਹੈ। ਅੱਛਾ। ਤੇ ਇਹ ਫਿਰ ਕਿਲੇ ਲੰਬੜਾਂ ਦਾ ਵੱਡਾ ਜਾਂਦਾ ਸੀ ਘੋੜੀ ਤੇ ਲਗਾ। ਇਹਨਾਂ ਘੋੜਾ ਮਗਰ ਲਾਤਾ। ਘੋੜਾ ਲਾਤਾ ਮਗਰ ਭੱਜਣ ਲੱਗੇ। ਘੋੜਾ ਕਿੱਥੇ ਫੜਿਆ ਜਾਣਾ? ਇਹਨਾਂ ਫਿਰ ਆਖਿਆ ਬਾਪੂ ਜੀ ਘੋੜੀ ਜਰਾ ਖਿਲਾ ਰਿਹਾ ਹਾਂ, ਘੋੜਾ ਫੜਨਾ ਜੀ। ਜਦੋਂ ਇਹਨਾਂ ਘੋੜੀ ਖਿਲਾਰੀ ਤੇ ਘੋੜੇ ਕੋਲ ਗਏ ਨੇ। ਘੋੜਾ ਇਹਨਾਂ ਫੜਿਆ ਨਹੀਂ। ਇਹਨਾਂ ਫਿਰ ਸਰਦਾਰਾਂ ਨੂੰ ਘੋੜੀ ਨੂੰ ਥੱਲੇ ਲਾ ਲਿਆ। ਅੱਛਾ। ਥੱਲੇ ਲਾ ਕੇ ਫਿਰ ਇਹਨਾਂ ਡੰਡਾ ਸੋਟੇ ਹੀ ਇਹਨਾਂ ਫਿਰ ਮਾਰ ਛੱਡਿਆ। ਜੀ। ਜਦੋਂ ਫਿਰ ਇਹਨਾਂ ਨੂੰ ਮਾਰ ਛੱਡਿਆ ਫਿਰ ਇਹਨਾਂ ਲੰਬੜਾਂ ਨੇ ਪਰਚਾ ਕਰਾਤਾ। ਪਰਚਾ ਕਰਾਤਾ ਫਿਰ ਦੋਵੇਂ ਭਰਾ ਫੜੇ ਗਏ ਨੇ। ਜੀ। ਜਦੋਂ ਗਏ ਨੇ ਫਿਰ ਇਹਨਾਂ ਜੱਜ ਦੇ ਅੱਗੇ ਅਪੀਲ ਕੀਤੀ ਪਰ ਸਾਨੂੰ ਇੱਕ ਭਰਾ ਨੂੰ ਬਰੀ ਕਰ ਦਿਓ। ਜੱਜ ਲੱਗਾ ਆਖਣ ਕਿ 100 ਰੁਪਇਆ ਦਿਓ ਤੇ ਮੈਂ ਇੱਕ ਭਰਾ ਨੂੰ ਬਰੀ ਕਰ ਦੇਣਾ। ਅੱਛਾ। ਇਹਨਾਂ ਆਖਿਆ ਸਾਡੇ ਕੋਲ ਤੇ ਕੋਈ ਨਹੀਂ, ਉਦੋਂ ਨਹਿਰਾ ਇਸ਼ਾਰਾ ਕੋਈ ਵੀ ਨਹੀਂ ਸਨ ਤੇ ਅਸੀਂ ਕਿਧਰੋਂ ਲਿਆ ਦਿੰਦੇ ਆ। ਅੱਛਾ। ਉਹਨੇ ਆਖਿਆ 8 ਪੈਰਾਂ ਦੇ ਵਿੱਚ ਲਿਆ ਦਿਓ। ਫਿਰ ਇੱਕ ਭਰਾ ਆਇਆ, ਅੱਲਾ ਜਾਣੇ ਹੁਣ ਸਰਦਾਰ ਦੇਵਾ ਸਿੰਘ ਆਇਆ ਜਾਂ ਵੱਡਾ ਆਇਆ ਜੀ। ਇਹ ਫਿਰ ਫਿਰਦਾ ਰਿਹਾ, ਇਹਨੂੰ ਕਿਧਰੋਂ 100 ਰੁਪਇਆ ਨਹੀਂ ਲੱਭਾ। ਅੱਛਾ। 100 ਰੁਪਇਆ ਨਹੀਂ ਲੱਭਾ। ਆਪਣੀ ਫੁੱਫੀ ਕੋਲ ਵੀ ਗਏ ਨੇ। ਅੱਛਾ। ਫੁੱਫੀ ਇਹਨਾਂ ਦੀ ਇਹ ਗੱਲ ਆਖੇ ਤੁਸੀਂ ਰੋਜ਼ ਕਤਲ ਕਰੋਗੇ ਮੈਂ ਰੋਜ਼ 100 ਦਿਆਂਗੀ ਤੁਹਾਨੂੰ। ਕੋਈ 100 ਸਾ ਨਹੀਂ ਮੇਰੇ ਕੋਲ ਭਾਜੋ। ਅੱਛਾ। ਇਹ ਫਿਰ ਜਾਰਸੀ ਸਾਹਿਬ ਸੀ ਤੇ ਇਹਨੇ ਫਿਰ ਇਹ ਗੱਲ ਦੀ ਖੁੰਦਕ ਖਾਦੀ ਕਿ ਹੋਰ ਭੈਣ ਭਰਾ ਕੋਲ ਨਹੀਂ ਗਿਆ। ਇਹ ਫਿਰ ਵਾਪਸ ਆ ਗਏ ਨੇ। ਜੱਜ ਨੂੰ ਆਖਿਆ ਫੁੱਫੀ ਨੇ 100 ਰੁਪਇਆ ਨਹੀਂ ਦਿੱਤਾ। ਨਹੀਂ ਦਿੱਤਾ। ਇਹਨੇ ਫਿਰ ਆਖਿਆ ਜੱਜ ਨੂੰ ਜਿਹੜਾ ਲਾ ਲੱਗਦੇ ਨਾਲ ਹੈ
ਚਾਚਾ ਜੀ ਉਸ ਵੇਲੇ 100 ਰੁਪਇਆ ਇਕੱਠਾ ਕਰਨਾ ਬਹੁਤ ਔਖਾ ਕੰਮ ਸੀ, ਔਖਾ ਸੀ। ਬਹੁਤ ਔਖਾ। ਐਡੇ ਵੱਡੇ ਮਾਲਕ ਵੀ ਹੈ ਸਨ ਲੇਕਿਨ 100 ਰੁਪਇਆ 1 ਰੁਪਈਆ ਨਹੀਂ ਸੀ ਲੱਭਦਾ। ਓਹੋ ਹੁਣ ਤੇ ਜਣੇ ਖੜੇ ਦੀ ਬੋਝੀ ਭਰੀ ਹੈ ਰੁਪਈਆ ਨਾਲ, 1 ਰੁਪਈਆ ਨਹੀਂ ਸੀ ਲੱਭਦਾ। ਕੁਛ ਹੁੰਦਾ ਤੇ ਰੁਪਈਆ ਆਉਂਦਾ ਨਾ। ਤੇ ਸਹੀ ਹੈ। ਇਹ ਫਿਰ ਜਦੋਂ ਜੱਜ ਸਾਹਿਬ ਨੇ ਇਹਨਾਂ ਨੂੰ ਫਿਰ ਬੰਨਿਆ 25 ਸਾਲ, ਇਹਨਾਂ ਦੀ ਫਿਰ ਫੁੱਫੀ ਗਈ ਹੈ ਕਿਲੇ ਪਿੱਛੋਂ ਬਦਲਾ ਰੁਪਈਆਂ ਦਾ ਲੈ ਕੇ। ਅੱਛਾ ਅੱਧਾ ਜਣਾ ਬਦਲੇ ਦੇ ਵਿੱਚ 2000 ਸੀ, 1000 ਸੀ। ਅਸ਼ਰਫੀ ਦਾ ਸਾਡੇ ਬਜ਼ੁਰਗ ਦੱਸਦੇ ਨੇ ਕਿ 100 ਰੁਪਈਆ ਅਸ਼ਰਫੀ ਚ ਪੈਂਦਾ ਸੀ। ਅੱਛਾ ਜਦੋਂ ਗਈ ਹੈ ਤੇ ਫਿਰ ਪੇਸ਼ ਹੋਈ ਹੈ ਜਾ ਕੇ। ਉਹਨੇ ਫਿਰ ਆਖਿਆ ਕਿ ਰੁਪਈਏ ਜਿੰਨੇ ਲੈਣੇ ਲੈ ਲਓ, ਮੇਰੇ ਭਤਰੀਏ ਬਰੀ ਹੋਣੇ ਚਾਹੀਦੇ ਨੇ। ਜੱਜ ਸਾਹਿਬ ਫਿਰ ਲੱਗਾ ਆਖਣ ਕਿ ਉਹ ਟਾਈਮ ਆਉਂਦੇ ਸੀ, 100 ਦੇ ਹੁੰਦੇ, ਇੱਕ ਭਰਾ ਬਰੀ ਹੋਣਾ ਸੀ, ਹੁਣ ਨਹੀਂ ਬਰੀ ਹੁੰਦਾ। ਹੁਣ ਮੈਂ ਸਜ਼ਾ ਸੁਣਾ ਚੁੱਕਿਆ ਇਹਨਾਂ ਨੂੰ। ਉੱਥੇ ਫਿਰ ਇਹਨੇ ਕੋਈ ਸਰਦਾਰ ਦੇਵਾ ਸਿੰਘ ਨੇ ਥੋੜੀ ਜਿਹੀ ਫੁੱਫੀ ਨਾਲ ਬਦਤਮੀਜ਼ੀ ਕੀਤੀ। ਅੱਛਾ ਇਹਨੇ ਆਖਿਆ ਉਹ 100 ਲੈਣ ਗਿਆ ਹੈ, ਨਹੀਂ ਦਿੱਤਾ, ਹੁਣ ਬਦਲਾ ਲੈ ਕੇ ਆਈ ਹੈ। ਇਹ ਫਿਰ ਜਿਹੜਾ ਸਰਦਾਰ ਦੇਵਾ ਸਿੰਘ ਸੀ, ਇਹ ਛੋਟਾ ਸੀ, ਦੂਜਾ ਭਰਾ ਇਹਦਾ ਵੱਡਾ ਸੀ ਸਰਦਾਰ ਸਰਜਨ ਸਿੰਘ। ਉਹ ਫਿਰ ਕਿਲੇ ਦਰੋਗੇ ਨਾਲ ਉਹਦੇ ਉੱਥੇ ਕਸ਼ਮਕਸ਼ ਹੋ ਗਈ ਜੀ ਜੀ ਜੇਲ੍ਹ 'ਚ। ਅੱਛਾ ਉਹ ਫਿਰ ਦਰੋਗੇ ਨਾਲ ਲੜਦੇ ਨੇ ਕਿ ਜਿਹੜੇ ਬਰਤਨ ਦੇ ਵਿੱਚ ਖਾਂਦੇ ਹਨ ਉਹ ਬਜ਼ੁਰਗ ਬਾਟੀ ਆਂਦੇ ਹਨ। ਉਦੋਂ ਹੁਣ ਅਸੀਂ ਤਸਲਾ ਡੈ ਪਿਆ ਆਖਣ ਜਾਂ ਪਲੇਟ ਜੀ। ਉਹਨੇ ਐਨੋ ਕੋ ਮਾਰੀ ਤਸਲਾ ਤੇ ਇੱਥੇ ਨੱਕ ਤੇ ਵੱਜਾ, ਦਰੋਗੇ ਦਾ ਨੱਕ ਵੱਢ ਦਿੱਤਾ। ਅੱਛਾ ਉਹਨੇ ਫਿਰ ਕੋਈ 5-7 ਦਿਨ ਲੰਘ ਗਏ ਤੇ ਉਹਨੇ ਧੋਖੇ ਨਾਲ ਫਿਰ ਜ਼ਹਿਰ ਦੇ ਕੇ ਵਿੱਚ ਚੌਲਾਂ ਨੇ ਤੇ ਸਰਦਾਰ ਸਰਜਨ ਸਿੰਘ ਨੂੰ ਜ਼ਹਿਰ ਦਿੱਤਾ। ਓਏ ਉਹਨੇ ਫਿਰ ਚੌਲ ਖਾਦੇ ਉੱਥੇ, ਉਹ ਤੇ ਜੇਲੇ ਵਿਚਾਰਾ ਮਰ ਗਿਆ। ਅੱਛਾ ਜੇਲੇ ਮਰ ਗਿਆ। ਇਹ ਫਿਰ 25 ਸਾਲ ਸਰਦਾਰ ਦੇਵਾ ਸਿੰਘ ਵੱਜ ਗਿਆ। ਇਹ ਫਿਰ ਪਿੱਛੋਂ ਇਹਦੇ ਵੀ ਸਹੁਰੇ ਆ ਗਿਆ, ਕਿਸੇ ਦੀ ਭੈਣ ਆ ਗਈ, ਕਿਸੇ ਦਾ ਕੋਈ ਜੀ ਆ ਗਿਆ, ਕੋਈ ਨਾਨਕਿਆਂ ਚੋਂ ਆ ਗਿਆ। ਇਹਨਾਂ ਦੀ ਫਿਰ ਮਾਂ ਗਈ ਤਹਿਸੀਲਦਾਰ ਕੋਲ। ਬਜ਼ੁਰਗ ਆਹੀ ਤੇ ਤਹਿਸੀਲਦਾਰਾਂ ਨੇ ਬਜ਼ੁਰਗ ਆਂਦੇ ਹੁੰਦੇ ਕਿ ਫਨਾਸਲ ਕੋਲ ਗਈ। ਫਨਾਸਲ ਜਿਵੇਂ ਉਦੋਂ ਚੱਲਦਾ ਸੀ ਰਿਵਾਜ। ਅੱਛਾ ਗਈ ਜਾ ਕੇ ਖੂੰਡੀ ਨਾਲ ਉਹਨੇ ਆਖਿਆ ਪੁੱਤਰ ਆਇਆ ਗੱਲ ਹੈ, ਮੇਰੇ ਪੁੱਤਰ ਦੋਵੇਂ ਅੰਦਰ ਨੇ ਤੇ ਜ਼ਮੀਨ ਤੇ ਕਾਬਜ਼ ਹੋਰ ਹੋ ਗਏ ਨੇ ਤੇ ਮੈਂ ਕੇਸ ਲੜਨਾ ਚਾਹੁੰਦੀ ਹਾਂ। ਇੱਕ ਤੇ ਉਂਜੀ ਮਾਰਿਆ ਗਿਆ ਤੇ ਇੱਕ ਰਹਿ ਗਿਆ ਤੇ ਪਿੱਛੋਂ ਜਿਹੜੇ ਆ ਗਏ ਨਦੀ ਜ਼ਮੀਨ ਤੇ ਚੀਮੇ ਆਏ ਹਨ। ਉਜ਼ਾਦ ਦੇ ਚੀਮੇ ਹਨ। ਅੱਛਾ ਅੱਛਾ ਉਂਝ ਐਸਨ ਉਹ ਵੀ ਸਰਦਾਰ ਹੀ ਉਹ ਆ ਗਏ। ਇੱਕ ਦੇ ਰਾਤੀ ਠੱਠੋਂ ਪੇਕੇ ਆ ਗਏ। ਇਥੋਂ ਜਿੱਥੇ ਜਿੱਥੇ ਐਸਨ ਆ ਗਿਆ ਪਰ ਜ਼ਮੀਨ ਰਹੀ ਵਾਲੇ ਨੇ ਇੱਕ ਮਰ ਗਿਆ, ਦੂਜੇ ਵੀ ਜੇਲੇ ਰਹਿ ਜਾਣਾ। ਇਹ ਫਿਰ ਜਦੋਂ ਆਏ ਨੇ ਤੇ ਫਿਰ ਉਹ ਮਾਈ ਗਈ ਹੈ ਲੈ ਕੇ ਅਪੀਲ ਕੀਤੀ ਉਹਨੇ ਜਾ ਕੇ ਤਹਿਸੀਲਦਾਰ ਅੱਗੇ। ਠੀਕ ਹੈ। ਉਹਨੇ ਆਖਿਆ ਮਾਂ ਮੈਂ ਤੇਰੀ ਦਰਖਾਸਤ ਲਿਖ ਕੇ ਜਮਾ ਕਰ ਲਈ ਹੈ, ਤੂੰ ਘਰ ਸਕੂਨ ਨਾਲ ਬਹੁਤ, ਜਦੋਂ ਤੇਰਾ ਪੁੱਤਰ ਛੁੱਟੇਗਾ ਉਹ ਫਿਰ ਜਿਹੜੀ ਮੈਂ ਲਿਖ ਕੇ ਦਰਖਾਸਤ ਜਮਾ ਕੀਤੀ, ਇਹ ਦਰਖਾਸਤ ਪਟਾਏਗਾ ਤੇ ਫਿਰ ਉਹ ਕੇਸ ਲੜੇਗਾ, ਜ਼ਮੀਨ ਤੁਹਾਡੀ ਵੀ ਕੋਈ ਨਹੀਂ ਖੜਦਾ। ਠੀਕ ਹੈ। ਮਾਈ ਵਿਚਾਰੀ ਸਕੂਲ ਨਾਲ ਘਰ ਆਣ ਕੇ ਬਹਿ ਗਈ। ਅੱਛਾ। ਫਿਰ 5 ਸਾਲਾਂ ਬਾਅਦ ਸਰਦਾਰ ਦੇਵਾ ਸਿੰਘ ਛੁੱਟਿਆ। ਉਜਰਾਂ ਨੂੰ ਫਿਰ ਨਹਿਰਾਂ ਆ ਗਈਆਂ ਨੇ, ਇਹ ਅੰਦਰ ਹੀ ਸੀ। ਅੱਛਾ 25 ਸਾਲ ਪੂਰੀ ਕੈਦ ਕੱਟ ਕੇ ਆਇਆ। ਪੂਰੀ ਕੈਦ ਕੱਟ ਗਿਆ। ਉਜਰਾਂ ਫਿਰ ਇਹਦੇ ਜੇਲੇ ਹੀ ਤੇ ਫਿਰ ਮਗਰੋਂ ਨਹਿਰਾਂ ਆ ਗਈਆਂ। ਨਹਿਰ ਜਿਹੜੀ ਆਈ ਨੇ ਨਹਿਰ ਆਈ ਹੈ ਜਦੋਂ ਜੇਲੇ ਗਿਆ ਸੀ ਉਦੋਂ ਜਵਾਨ ਸੀ। ਇਹ ਤੁਸੀਂ ਗੱਲ ਕਰਦੇ ਵੀ ਭਲਿਆ ਵਕਤ 47 ਦੇ ਕੋਈ ਤੇ ਬਹੁਤ ਚਿਰ ਪਹਿਲੇ। ਸਨ 1919 ਦੇ ਵਿੱਚ ਨਹਿਰਾਂ ਚੱਲ ਗਈਆਂ। 1919 ਦੇ ਵਿੱਚ ਸਾਡੀ ਇਹ ਸਾਧੋ ਕੀ ਬ੍ਰਾਂਚ ਜਿਹੜੀ ਹੈ ਨਾ 1919 ਦੇ ਵਿੱਚ ਇਹ ਚੱਲ ਗਈ ਸੀ। 1915 ਦੇ ਵਿੱਚ ਮੀਆਂ ਵਾਲੀ ਜਿਹੜਾ ਬੰਗਲਾ ਹੈ ਨਾ ਇਹ ਤਮੀਰ ਹੋ ਗਿਆ ਸੀ। 1919 ਦੇ ਵਿੱਚ ਪਾਣੀ ਚੱਲ ਗਿਆ ਜੀ ਸਾਧੋ ਕੀ ਬ੍ਰਾਂਚ ਦੇ ਵਿੱਚ। ਤੇ ਸਾਧੋ ਕੀ ਬ੍ਰਾਂਚ ਦਾ ਜਿਹੜਾ ਪਹਿਲਾ ਮਾਈਨਰ ਹੈ ਜਿਹਨੂੰ ਅਸੀਂ ਇੰਗਲਿਸ਼ ਚ ਮਾਈਨਰ ਕਹਿੰਦੇ ਆ ਤੇ ਉਰਦੂ ਚ ਅਸੀਂ ਰਾਜਬਾ ਕਹਿੰਦੇ ਆ ਤੇ ਪੰਜਾਬੀ ਚ ਅਸੀਂ ਇਹਨੂੰ ਸੂਆ ਕਹਿੰਦੇ ਆ। ਉਹ ਜਿਹੜਾ ਸੂਆ ਹੈ ਨਾ ਆਪਣਾ ਅਨੰਤਾ ਮਾਈਨਰ ਜਿਹੜਾ ਆਪਣੇ ਪਿੰਡ ਕਹਿ ਲੋ ਕਿ ਪਿੰਡ ਕੋਲੀ ਬਾਰੇ ਖਾਮ ਉਹਦੇ ਨਾਂ ਤੇ ਉੱਥੇ ਉਹਦਾ ਜਾ ਕੇ ਹੁੰਦਾ ਸੀ। ਉਹ ਵੀ ਸੂਆ ਚੱਲ ਗਿਆ ਸੀ। ਤੇ ਅਗਲਾ ਦਹਿਸ਼ਤ ਪਿੰਡ ਵਿੱਚ ਦਹਿਸ਼ਤ ਬਾਲਾ ਉੱਥੋਂ ਇੱਕ ਸੂਆ ਨਿਕਲਦਾ ਵੇ ਜਿਹੜਾ ਵੰਡ ਹੋ ਜਾਂਦਾ ਵੇ। ਹਾਂਜੀ ਉਹਨੂੰ ਗੁਲਾਬ ਸਿੰਘ ਮਾਈਨਰ ਕਹਿੰਦੇ ਨੇ। ਉਹ ਵੀ ਨਿਕਲ ਗਿਆ ਸੀ। ਇਹ ਦੋ ਸੂਏ ਜਿਹੜੇ ਨਾ ਕਹਿ ਦੀ ਜ਼ਮੀਨ ਨੂੰ ਪੈਂਦੇ ਨੇ 1919 ਦੇ ਵਿੱਚ। 14 ਤੇ 15 ਖਾਲ ਵੀ ਨਿਕਲ ਜਿਹੜੇ ਸ਼ਾਮਲ ਸਰਦਾਰ ਦੇਵਾ ਸਿੰਘ ਦੇ ਇੱਕ 14 ਦਾ ਖਾਲ ਤੇ 15 ਦਾ ਖਾਲ ਉਹ ਸਪੈਸ਼ਲ ਦੇਵਾ ਸਿੰਘ ਦੀ ਜ਼ਮੀਨ ਨੂੰ ਜਾਂਦੇ ਸੀ। ਮਦਰੇ ਵਾਲੇ ਸਿੱਧੇ ਨਿਕਲਦੇ ਸਨ। ਜੀ ਜੀ 1800 ਤੇ 94-95 ਚ ਇਹਨੂੰ ਜੇਲ੍ਹ ਹੋਈ ਸਰਦਾਰ ਦੇਵਾ ਸਿੰਘ ਨੂੰ। ਠੀਕ ਹੈ। ਉਹਦੇ ਵਿੱਚ 5 ਸਾਲਾਂ 12 ਸਾਲ ਭੋਗਣੀ ਪੈਂਦੀ ਹੈ ਨਾ, ਦਿਨ ਰਾਤ ਦੀ ਗਿਣਦੇ। ਹਾਂ ਬਿਲਕੁਲ ਬਿਲਕੁਲ ਠੀਕ ਹੈ। ਹਾਂ ਅੱਛਾ ਇਹ ਦਿਨ ਰਾਤ ਦੀ ਗਿਣਦੇ 12 ਸਾਲ ਭੋਗਣੀ ਪੈਂਦੀ ਹੈ। ਤੇ ਇਹ ਅੰਦਰ ਹੀ ਸੀ ਜਦੋਂ ਫਿਰ ਨਹਿਰਾਂ ਛੁੱਟ ਪਈਆਂ ਨੇ। ਵਾਹ ਇਹ ਫਿਰ ਚਲੋ ਜਿਹੜੀ ਬੰਜਰ ਸੀ ਉਹ ਬੰਜਰ 1906 ਚ ਨੂੰ ਜੇਲ੍ਹ ਹੋਈ ਹੈ। 1906 ਚ ਜੇਲ੍ਹ ਹੋਈ ਹੈ ਤੇ 1918 ਦੇ ਵਿੱਚ ਬਾਹਰ ਆ ਗਿਆ। ਨਹਿਰ ਚਲੀ ਗਏ ਨੇ ਤੇ ਆ ਗਏ। ਨਹਿਰ ਚਲੀ ਗਈ 1919 ਨਹਿਰ ਚੱਲ ਗਈ। ਓਕੇ ਜੀ ਚਲੋ ਜੀ ਗੱਲ ਦੀ ਵੰਡ ਹੋ ਗਈ। ਠੀਕ ਹੈ। ਇਹ ਫਿਰ ਜਦੋਂ ਛੁੱਟ ਕੇ ਆਇਆ ਤੇ ਫਿਰ ਇਹਨੇ ਕੇਸ ਲੜਿਆ।
ਅੱਛਾ ਕੇਸ ਲੜ ਕੇ ਫਿਰ ਇਹਨੇ ਜ਼ਮੀਨ ਸਾਰੀ ਆਪਣੀ ਰਿਸ਼ਤੇਦਾਰ ਸਹੁਰੇ ਪੇਕੇ ਛੇਕੇ ਇਹ ਉਹ ਪੂਰੇ ਕਾਬਜ਼ ਹੋਏ ਬੈਠੇ ਸਨ ਕਾਬਜ਼ ਦੇਵਾ ਸਿੰਘ ਦੀ ਕਾਬਜ਼ ਹੋਏ ਨੂੰ ਬੈਠੇ ਨਾ ਕਿ ਜਿਹੜੇ ਤੇ ਜਿਹਦੇ ਨਹੀਂ ਆਏ, ਜਿਹੜੀ ਕੋਈ ਕਮਾਈ ਉਹਦੇ ਹੱਥ ਆਈ ਹੈ 2-4 ਸਾਲਾਂ ਦੀ, ਇਹਦੇ ਅੰਦਰ ਸੀ ਨਹਿਰਾਂ ਚੱਲ ਗਈਆਂ, ਜਿਹੜੀ ਆਈ ਉਹ ਕਮਾਈ ਕਰਕੇ ਤੇ ਆਪਣੇ ਪਿੱਛੇ ਪੇਕਿਆਂ ਨੂੰ ਦਿੰਦੇ ਰਹੇ ਨੇ। ਹਾਂ, ਬੀਬੀਆਂ ਦਿੰਦੀਆਂ ਰਹੀਆਂ। ਹਾਂ ਬਿਲਕੁਲ ਜੀ ਜੀ ਜੀ। ਇਹ ਫਿਰ ਜਦੋਂ ਸਰਦਾਰ ਦੇਵਾ ਸਿੰਘ ਆਇਆ, ਅੱਛਾ, ਫਿਰ ਇਹ ਆਜ਼ਾਦ ਹੋ ਗਿਆ, ਫਿਰ ਇਹਨੇ ਜ਼ਮੀਨ ਲਈ ਹੈ। ਫਿਰ ਜਿਹੜਾ ਲਾਲ ਸਿੰਘ ਚੀਮਾ ਤੇ ਮੂਲਾ ਸਿੰਘ ਚੀਮਾ ਸੀ, ਅੱਛਾ, ਉਹ ਇਹਦੇ ਕੋਈ ਨਾਨਕਿਆਂ ਦੇ ਵਿੱਚੋਂ ਸਨ। ਅੱਛਾ, ਇਹ ਫਿਰ ਕੇਸ ਲੜਿਆ, ਉਹਨੇ ਬੜਾ ਚਿਰ ਕੇਸ ਲੜਿਆ ਸਰਦਾਰ ਮੂਲਾ ਸਿੰਘ ਨੇ। ਅੱਛਾ, ਜਦੋਂ ਕੇਸ ਲੜ ਕੇ ਫਿਰ ਇਹਨੇ ਕੇਸ ਜਿੱਤਿਆ, ਫਿਰ ਇਹਨੂੰ ਪਟਵਾਰੀ ਤੇ ਤਹਿਸੀਲਦਾਰ ਆਖਿਆ ਸਰਦਾਰ ਦੇਵਾ ਸਿੰਘਾ ਇਹਨਾਂ ਨੂੰ ਆਰ ਦੀ 9 ਕਿੱਲੇ ਦੇ ਛੱਡ ਕਿਤੇ ਨਾ ਤੇਰੇ ਰਹਿ ਗਈ। ਚਲੋ ਜਿਹੜਾ ਕੇਸ ਬੜਾ ਲੜਿਆ ਤੇ ਇਹ ਵੀ ਕੋਈ 4 ਸਾਲ ਖਾਇਆ। ਅੱਛਾ, ਸਰਦਾਰ ਦੇਵਾ ਸਿੰਘ ਫਿਰ ਲੱਗਾ ਆਖਣ ਕਿ ਮੈਂ ਹਰ ਕਿੱਲੇ 'ਚ ਇਹਨੂੰ ਦੇਣੀ ਹੈ, ਭਾਵੇਂ ਮਰਲਾ ਆਵੇ। ਫਿਰ ਤਹਿਸੀਲਦਾਰ ਨੇ ਆਖਿਆ ਇਹ ਤੇ ਨਾ ਦੇਣ ਵਾਲੀ ਗੱਲ ਹੈ ਨਾ, ਇਹਨੂੰ ਕਿੱਲੇ ਸਾਈਡ ਤੇ ਦੇ ਛੱਡ, ਭਾਵੇਂ ਕਲਰ ਬੰਜਰ ਦੇ ਛੱਡ। ਅੱਛਾ, ਇਹਨੇ ਫਿਰ ਰੋਈ ਵਾਲੇ ਖੂਤੇ ਨੂੰ ਦਿੱਤੀ ਹੈ 9 ਕਿੱਲੇ। ਠੀਕ, 9 ਕਿੱਲੇ ਦਿੱਤੀ ਹੈ। ਦਿੱਤੀ ਕਿਹਨੂੰ? ਸਰਦਾਰ ਮੂਲਾ ਸਿੰਘ ਨੂੰ। ਇਹ ਚੀਮੇ ਹਨ, ਕੱਲੇ ਹੀ ਘਰ ਚੀਮਿਆਂ ਦਾ ਹੀ। ਅੱਛਾ ਅੱਛਾ, ਇੱਥੇ ਆਏ ਹਨ, ਭਾਵੇਂ ਇਹ ਨਾਨਕੇ ਹਨ ਸਰਦਾਰ ਦੇਵਾ ਸਿੰਘ ਰੀ ਭਾਣਜੇ ਆਣ ਕੇ ਡੇਰਾ ਲਾਇਆ। ਹਾਂ, ਜਰਾ ਕਿ ਇਹਨਾਂ ਮੈਨੂੰ ਨਖੇੜਾ ਨਹੀਂ, ਮੇਰਾ ਖਿਆਲ ਭਾਂਜੇ ਮੇਰਾ ਖਿਆਲ ਹੈ ਵੰਡ ਹੋ ਚੁੱਕੀ ਹੈ ਇਸ ਗੱਲ। ਇਹ ਮੇਰਾ ਖਿਆਲ ਦਾ ਉਹ ਭਾਣਜੇ ਹਨ, ਇਹ ਮਾਮਾ ਸੀ ਸਰਦਾਰ ਦੇਵਾ ਸਿੰਘ ਮਾਮਾ। ਜੀ ਜੀ ਬਿਲਕੁਲ, ਇਹ ਬਜ਼ੁਰਗਾਂ ਨੇ ਦੱਸਿਆ। ਹਾਂ, ਇਹ ਫਿਰ ਜਦੋਂ ਆਇਆ ਇਹ ਥੋੜੇ ਜਿਹਾ ਤਿੜੇ ਨੇ, ਇਹਨੇ ਫਿਰ ਮਦੇਛਿਆਂ ਦੇ ਖੁਦੋਂ ਕਿੱਲੇ ਪੁੱਟੇ ਨੇ ਇਹਨਾਂ ਦੇ। ਅੱਛਾ, ਸਰਦਾਰ ਮੂਲਾ ਸਿੰਘ ਕੇ ਕਿੱਲੇ ਪੁੱਟ ਦਿੱਤੇ ਨੇ ਇਹਨੇ ਜਦੋਂ ਇਹਦੇ ਹੱਕ ਚ ਹੋਈ ਹੈ। ਫਿਰ ਤਹਿਸੀਲਦਾਰ ਨੇ ਆਖਿਆ ਕਿ ਇਹਨਾਂ ਨੂੰ ਆਰ ਦੀ ਕਿੱਲੇ 9 ਕਿੱਲੇ ਦੇ ਛੱਡ, ਚਲ ਤੇਰੇ ਭਨੇਵੇਂ ਨੇ ਆਏ ਨੇ ਤੇ ਕਿਤੇ ਨੁਕਰੇ ਲਾ ਕੇ ਗੁਜ਼ਾਰਾ ਕਰ ਲਿਆ। ਇਹ ਫਿਰ ਰੋਈ ਵਾਲੇ ਖੂਤੇ ਇਹਨਾਂ ਦਿੱਤੀ ਇਹਨੂੰ 9 ਕਿੱਲੇ ਪੈ ਗਈ। ਇਹ ਫਿਰ ਉੱਥੇ ਜਦੋਂ 9 ਕਿੱਲਿਆਂ ਤੇ ਬਹਿ ਗਿਆ, ਫਿਰ ਆਓ ਪਾਸ਼ੀ ਹੁੰਦਾ ਵੀ ਫਿਰ ਤੇ ਸਰਦਾਰ ਮੂਲਾ ਸਿੰਘ ਤੇ ਰੂਜ਼ ਆਇਆ, ਸਰਦਾਰ ਦੇਵਾ ਸਿੰਘ ਤੇ ਰੂਜ਼ ਆਇਆ। ਅੱਛਾ, ਫਿਰ ਇਹਦੀ ਖੁੰਡੀ ਨੇ ਪਾਣੀ ਲਵਾਇਆ। ਰਕਬਾ ਸੀ ਇਹਦਾ ਪਿੰਡੂ ਪਹਾੜ ਪਾਸੇ ਬਹੁਤਾ, ਵਾਹ, ਤੇ ਮਦਰੇ ਵਾਲਾ ਵੀ ਸਾਰਾ ਜੱਟਾਂ ਦਾ ਸੀ। ਜੀ ਜੀ। ਇਹ ਫਿਰ ਜਦੋਂ ਪਾਣੀ ਲੱਗਾ ਤੇ ਇਹ ਫਿਰ ਜਦੋਂ ਕਿਸੇ ਬੰਨਿਆ ਨਾ ਪਾਣੀ ਤੇ ਇਹਦੇ ਕੋਲ ਗਿਆ ਤੇ ਸਰਦਾਰ ਦੇਵਾ ਸਿੰਘ ਨੇ ਇਹ ਗੱਲ ਆਖੀ ਹੈ, ਪਰ ਮੇਰੀ ਖੁੰਡੀ ਲੈ ਜਾ ਤੇ ਆਖੀ ਕਿ ਪਾਣੀ ਸਰਦਾਰ ਦੇਵਾ ਸਿੰਘ ਦਾ ਲੱਗਾ। ਜੇ ਤੇ ਮੰਨ ਗਿਆ ਠੀਕ ਹੈ, ਨਾ ਮੰਨੇ ਤੇ 15 ਮਿੰਟ ਗੱਲੀ ਬਾਤ ਉਹਨਾਂ ਨੂੰ ਲਾਈ, ਉਚਰਨ ਮੈਂ ਰਲ ਪਾਂਗਾ। ਇਹ ਫਿਰ ਬਜ਼ੁਰਗ ਦੱਸਦੇ ਨੇ ਕਿ ਮਦਰਿਆਲ ਦੇ ਵਿੱਚ ਜੱਟ ਜਿਹੜੇ ਨੇ ਬੈੜੇ ਸਨ। ਅੱਛਾ, ਇਹਦਾ ਇੱਕ ਮਜ਼ਾਰਾ ਸੀ ਮਾੜਾ ਜਿਹਾ, ਇਹਨੇ ਜਦੋਂ 14 ਵਾਲੇ ਖਾਲ ਦਾ ਪਾਣੀ ਲਾਇਆ ਸੀ ਤੇ ਵਾਰੀ ਸੀ ਇਹਦੀ, ਤੇ ਇਹਨਾਂ ਜੱਟਾਂ ਪਾਣੀ ਨਾ ਦਿੱਤਾ। ਇਹ ਫਿਰ ਗਿਆ ਸਰਦਾਰ ਦੇਵਾ ਸਿੰਘ, ਸਰਦਾਰ ਦੀ ਜੱਟਾਂ ਵਿੱਚ ਪਾਣੀ ਨਹੀਂ ਲਾਉਣ ਦਿੱਤਾ। ਉਹਨੇ ਆਖਿਆ ਤੂੰ ਮਾੜਾ ਲੜੀ ਨਾ ਕਿਸੇ ਨਾਲ, ਉੱਥੇ ਜਾ ਕੇ ਤੂੰ ਇਹ ਆਪ, ਮੈਂ ਗਰੀਬ ਬੰਦਾ, ਮੈਂ ਪੈਲੀ ਹਿੱਸੇ ਠੇਕੇ ਲਈ ਏ, ਮੇਰੀ ਫਸਲ ਮਰ ਜਾਏਗੀ ਤੇ ਦਾੜੀ ਸ਼ਾੜੀ ਹੱਥ ਲਾ ਤੂੰ 10 ਮਿੰਟ ਉਹਨਾਂ ਨਾਲ ਗੱਲੀ ਬਾਤੀ ਲਾਓ, ਉਸ ਨੂੰ ਮੈਂ ਰਲ ਪੈਣਾ। ਅੱਛਾ, ਇਹ ਫਿਰ ਆਣ ਕੇ ਲੱਗਾ ਹੋਈ ਆ, ਮੈਂ ਸਰਦਾਰ ਦੇਵਾ ਸਿੰਘ ਕੋਲ ਗਿਆ ਹੁੰਦਾ ਸੀ, ਮੈਂ ਤੇਰੇ ਕੋਲ ਠੇਕਾ ਲੈਣਾ, ਮੇਰੇ ਨੂੰ ਭਾਵੇਂ ਲਾ ਨਾ ਲਾ ਤੇ ਮੈਨੂੰ ਤੁਸੀਂ ਪਾਣੀ ਦੇ ਛੱਡੋ। ਉਹਨਾਂ ਆਖਿਆ ਜਾ ਭੱਜ ਜਾ ਕੇ ਉਹਨੂੰ ਘਰ, ਪਾਣੀ ਇੱਥੋਂ ਕਿੱਥੋਂ। ਇਹ ਸਰਦਾਰ ਦੇਵਾ ਸਿੰਘ ਘੋੜੀ ਤੇ ਬੈਠਾ, ਨੇ ਸਿੱਧੀ ਬੰਗਲੇ ਘੋੜੀ ਲਿਆਂਦੀ, ਮੀਆਂ ਵਾਲੀ ਬੰਗਲਾ ਜਿਹੜਾ ਜੀ ਜੀ, ਇੱਥੇ ਉਦੋਂ ਅੰਬਲੇ ਹਾਜ਼ਰ ਹੁੰਦੇ ਹਨ। ਅੱਛਾ, ਇਹਨੇ ਫਿਰ ਇੱਥੋਂ ਅੰਬਲਾ ਖੜਿਆ, ਉੱਥੇ ਗੱਲੀ ਬਾਤੀ ਲੱਗੇ ਨੂੰ ਫਿਰ ਅੰਬਲਾ ਉੱਤੇ ਜਾ ਚੜਿਆ। ਇਹਨਾਂ ਫਿਰ ਜਾ ਕੇ ਫੜ ਲਿਆ, ਫਿਰ ਪਾਣੀ ਤੜਾਇਆ, ਫਿਰ ਉਹ ਤਰਲੇ ਕਰਨ ਸਰਦਾਰ ਦੇਵਾ ਸਿੰਘ ਦੇ ਕੇ ਸਾਨੂੰ ਖੁਦਾ ਵਾਸਤੇ ਮਾਫੀ ਦੇ ਛੱਡ। ਉਹਨੇ ਆਖਿਆ ਮੇਰਾ ਤੁਹਾਂ ਬੱਧਾ ਹੀ ਨਹੀਂ, ਮੈਂ ਮਾਫੀ ਕਿੱਥੋਂ ਦਿਆਂ, ਆ ਜਿਹੜੇ ਗਰੀਬ ਦਾ ਬੱਧਾ ਜੇ ਮਾਫੀ ਦਿੰਦਾ ਤੇ ਠੀਕ ਨਹੀਂ, ਤੇ ਮੈਂ ਤੇ ਨਹੀਂ ਤੁਹਾਨੂੰ ਮਾਫੀ ਦੇਣੀ। ਫਿਰ ਅੱਲਾ ਜਾਣੇ ਬਰਵਾਲਾ ਸੀ ਜਾਂ ਕੌਣ ਸੀ ਜਿਹਨੇ ਪੈਲੀ ਵਾਈ ਸੀ, ਫਿਰ ਉਹਦੇ ਤਰਲੇ ਲੱਗੇ ਕਰਨ। ਉਹਨੇ ਆਖਿਆ ਮੇਰੀ ਕੀ ਜ਼ਰੂਰਤ ਹੈ ਤੁਹਾਨੂੰ ਫੜਾਉਣ ਦੀ, ਇਹ ਸਰਦਾਰ ਦੇਵਾ ਸਿੰਘ ਨੇ ਫੜਾਇਆ। ਫਿਰ ਸਰਦਾਰ ਨੇ ਅਗਲੇ ਇਸ਼ਾਰਾ ਕੀਤਾ, ਪਰ ਚਲ ਹੁਣ ਤਰਲੇ ਕਰਦੇ ਨੇ ਮਾਫੀ ਦੇ ਦੇ। ਫਿਰ ਉਹਨੇ ਆਖਿਆ ਚਲੋ ਜੀ ਇਹ ਹੁਣ ਸਰਦਾਰਾਂ ਨੇ ਤੁਹਾਨੂੰ ਆਖਿਆ ਤੇ ਮੈਂ ਮਾਫ ਕਰਨਾ। ਉਦੋਂ ਮਗਰੋਂ ਸਰਦਾਰ ਦੇਵਾ ਸਿੰਘ ਦਾ ਕਿਸੇ ਪਾਣੀ ਨਹੀਂ ਫਿਰ ਤਰੋੜਿਆ। ਵਾਹ ਜੀ ਵਾਹ, ਪੂਰੇ ਰੋਈ ਤੇ ਆਇਆ ਹੈ। ਠੀਕ, ਜਦੋਂ ਇਹ ਫਿਰ ਰੋਈ ਤੇ ਆਇਆ, ਫਿਰ ਚੀਮੇ ਭਨੇਵੇਂ ਹਾਸੂ ਉਹਨਾਂ ਫਿਰ ਸਿਖਾ ਨਾ ਸਕਿਆ। ਉਹਨਾਂ ਆਖਿਆ ਕਿ ਇਹਨੂੰ ਪਰ ਕੱਲਾ ਮਾਰੋ ਤੇ ਸਾਰੇ ਰਕਬੇ ਤੇ ਕਬਜ਼ਾ ਕਰ ਲਓ। ਉਹਨਾਂ ਫਿਰ ਲੰਬੜਾ ਨੂੰ ਗੰਢਿਆ ਨਾਲ ਸਰਦਾਰ ਉਤਮ ਸਿੰਘ ਹਰਾਂ ਨੂੰ, ਜਿਨ੍ਹਾਂ ਦਾ ਬਾਬਾ ਮਾਰਿਆ ਸੀ, ਜਿਨ੍ਹਾਂ ਦਾ ਵੱਡਕੜਾ ਮਾਰਿਆ ਤੇ ਜੇਲ੍ਹ ਹੋਈ। ਵਜ੍ਹਾ ਵੇ ਉਦੋਂ ਇਹ ਸਰਦਾਰ ਲੱਭਾ ਸਿੰਘ, ਸਰਦਾਰ ਕਾਲਾ ਸਿੰਘ, ਇਹ ਤੇ ਬੱਟਾਂ ਨੇ ਮਾਰ ਛੱਡੇ ਹਨ। ਬੱਟਾਂ ਦੀ ਤੇ ਲੰਬੜੇ ਦੀ ਲੜਾਈ ਹੋਈ ਸੀ, ਇਹ ਤੇ ਬੱਟਾਂ ਨੇ ਮਾਰ ਛੱਡੇ। ਤੇ ਜਿਹੜਾ ਸੀ ਬਾਬਾ ਲੱਭਾ ਸਿੰਘ, ਉਹਦਾ ਪਿਓ ਜਿਹੜਾ ਸੀ ਸਰਦਾਰ ਸੱਜਣ ਸਿੰਘ, ਉਹ ਇਹਨਾਂ ਸਰਦਾਰ ਦੇਵਾ ਸਿੰਘ ਰਾ ਮਾਰ ਛੱਡਿਆ।
ਤੇ ਇਹ ਰਹਿ ਗਿਆ ਫਿਰ ਬੱਟ ਜਿਹੜੇ ਸਨ ਚਾਚੂ ਜੀ ਉਹ ਵੀ ਆਪਣਾ ਕੈਰਾਈ ਦੇ ਹਨ। ਅੱਛਾ ਭਲਵਾਨ ਸਨ। ਇੱਕ ਦਾ ਨਾਮ ਸ਼ਰੀਫਾ ਸੀ, ਇੱਕ ਦੇ ਨਾਮ ਮਹੰਤ ਸੀ, ਇੱਕ ਦੇ ਨਾਮ ਮੁਹੰਮਦ ਸੀ। ਅੱਛਾ ਨਾਲ ਇੱਕ ਫਕੀਰਾ ਸੀ ਜਲਾ ਜੇਲੀਆ ਉਹਨੂੰ ਆਂਦੇ ਹਨ। ਇਹ 14 ਜੁੱਟ ਸੀ। ਅੱਛਾ ਇਹਨਾਂ ਮਾਰੇ ਹਨ। ਇਹ ਫਿਰ ਜਦੋਂ ਇਹਨਾਂ ਮਾਰਸ਼ੇ ਦੇ ਫਿਰ ਇਹ ਰਹਿ ਗਿਆ ਮਗਰ ਸਰਦਾਰ ਉਤਮ ਸਿੰਘ, ਚਾਚਾ ਸਰਦਾਰ ਵਿਰਸਾ ਸਿੰਘ, ਇਹ ਰਹਿ ਗਿਆ। ਫਿਰ ਇਹਨਾਂ ਨੂੰ ਗੰਢਿਆ ਮੂਲਾ ਸਿੰਘ ਚੀਮੇ ਨੇ। ਮੂਲਾ ਸਿੰਘ ਚੀਮੇ ਦਾ ਲਾਲ ਸਿੰਘ ਭਰਾ ਹੀ ਬੜਾ ਜਵਾਨ ਸੀ। ਇਹਨਾਂ ਫਿਰ ਇੱਥੇ ਕੁਟੀ ਵਾਲੇ ਖੂਤੇ ਦਾ ਥੜਾ ਮਾਰ ਲਿਆ। ਇਹ ਹੀ ਬਾਗ ਵਾਲਾ ਖੂਹ ਦਾ ਸਰਦਾਰ ਦੇਵਾ ਸਿੰਘ ਦਾ। ਅੱਛਾ ਇਹ ਮਿਰਜ਼ੇ ਹਣੇ ਦੇ ਮਜ਼ਾਰੇ, ਉਹਨਾਂ ਨਾਲ ਇਹਦੀ ਬੜੀ ਪਿਆਰ ਦੋਦੀਆਂ ਆ। ਅੱਛਾ ਉਹਨਾਂ ਦਾ ਹੀ ਕਿ ਮੁੰਡੇ ਦੀ ਸ਼ਾਦੀ ਤੇ ਉਹਨਾਂ ਇਹਦੀ ਵੀ ਘੋੜੀ ਜੰਜੇ ਖੜੀ ਸੀ। ਅੱਛਾ ਪਰ ਚਲੋ ਘੋੜੀ ਚੰਗੀ ਹੈ। ਹਾਂ ਘੋੜੀ ਇਹਦੀ ਦੀ ਇਹ ਸਿਫਤ ਸੀ ਕਿ ਇੱਕ ਵਾਰੀ ਇਹਨਾਂ ਨੂੰ ਤਰੀਕ ਪੈ ਗਈ ਸਿਆਲਕੋਟ ਸਰਦਾਰ ਦੇਵਾ ਸਿੰਘ ਨੂੰ। ਅੱਛਾ ਇਹ ਤਰੀਕ ਤੇ ਗਿਆ ਤੇ ਉੱਥੇ ਜੱਜ ਨੇ ਆਵਾਜ਼ ਮਾਰੀ, ਸਰਦਾਰ ਦੇਵਾ ਸਿੰਘ ਕਹਿ ਰਿਹਾ ਆਂਦਾ ਹਾਜ਼ਰ ਜਨਾਬ। ਉੱਥੇ ਤਰੀਕ ਜਦੋਂ ਉਹਦਾ ਗਿਆ ਭੋਗਣ ਤੇ ਉੱਥੇ ਬੋਝੇ ਚ ਮਾਰਿਆ ਹੱਥ ਤੇ ਕਾਗਜ਼ ਪੱਤਰ ਪਿੰਡ ਹੀ ਰਹਿ ਗਿਆ। ਅੱਛਾ ਉਹਨੇ ਆਖਿਆ ਜੱਜ ਸਾਹਿਬ ਮੇਰੀ ਤਰੀਕ 3 ਵਜੇ ਦੀ ਪਾ ਦਿਓ। ਉਹਨੇ ਆਖਿਆ ਸਰਦਾਰ ਦੇਵਾ ਸਿੰਘ ਕਹਿ ਰਹੀ ਕਿੱਥੇ, ਸਿਆਲਕੋਟ ਕਿੱਥੇ, 3 ਵਜੇ ਤਰੀਕ ਨੂੰ ਰਲ ਪਏਗਾ। ਅੱਛਾ ਇਹਨੇ ਆਖਿਆ ਮੇਰੀ ਜ਼ਿੰਮੇਵਾਰੀ ਹੈ। ਉਹ ਬੱਲੇ ਬੱਲੇ। ਉਹਨੇ ਫਿਰ 3 ਵਜੇ ਤਰੀਕ ਪਾਈ। ਸਰਦਾਰ ਦੇਵਾ ਸਿੰਘ ਨੇ ਫਿਰ ਉੱਥੋਂ ਘੋੜੀ ਸਿਆਲਕੋਟ ਨੂੰ ਕੱਢੀ। ਕਹਿਰ ਵਾਲੀ ਆਇਆ ਤੋਂ ਕਾਗਜ਼ ਪੱਤਰ ਬੋਝੇ ਹੀ ਪਾ ਕੇ ਤੇ ਫਿਰ ਸਿਆਲਕੋਟ ਗਿਆ। ਸਿਆਲਕੋਟ ਘੋੜੀਆਂ ਦੇ ਬਾਰੀ ਨਾਲ ਬੰਨ ਕੇ ਤੇ ਬੂਹੇ ਵੱਲ ਜਾਂਦਾ ਤੇ ਅੱਗੋਂ ਜੱਜ ਨੇ ਆਵਾਜ਼ ਮਾਰੀ, ਸਰਦਾਰ ਦੇਵਾ ਸਿੰਘ ਕਹਿਰ ਵਾਲੀ ਵਾਲਾ ਆਂਦਾ ਹਾਜ਼ਰ ਜਨਾਬ। ਉਹ ਵਾਹ ਜੀ ਵਾਹ। ਉਹ ਆਂਦਾ ਸਰਦਾਰ ਕਹਿਰ ਵਾਲੀ ਨੂੰ ਆਇਆ ਕਿ ਇੱਥੇ ਹੀ ਕਾਗਜ਼ ਲੈ ਲੈਣੇ। ਉਹਨੇ ਆਖਿਆ ਨਹੀਂ ਮੈਂ ਕਹਿਰ ਵਾਲੀ ਨੂੰ ਕਾਗਜ਼ ਲਿਆਂਦੇ ਨੇ। ਉੱਥੇ ਤਰੀਕ ਪਵਾ ਕੇ ਫਿਰ ਸਰਦਾਰ ਘੋੜੀ ਦੇ ਪਿਛਾਂ ਆਇਆ। ਜਦੋਂ ਆਪਣੇ ਪਿੰਡ ਦੀ ਹਦੂਦ ਚ ਵੜਿਆ ਉਹਨਾਂ ਕਰਵਾਲੀ ਖਵਾਂਦੀ ਏ। ਅੱਛਾ ਚਲੋ ਜੇ ਕੋਈ ਬਾਜਵਾ ਜਿਉਂਦਾ ਹੋਇਆ ਉਹਨਾਂ ਚ ਉਹਨੂੰ ਤੇ ਪਤਾ ਨਾ ਕਰਵਾਲੀ ਕਿਹੜੀ ਏ। ਅੱਛਾ ਪਿੰਡੂਰਲੇ ਪਾਸੇ ਅੱਛਾ ਕਲਰੋਂ ਹੇਠਾਂ ਜਦੋਂ ਕਰਵਾਲੀ ਚ ਗਿਆ ਫਿਰ ਇਹਨੇ ਆਂਦੇ ਗੋਲ ਟਿੱਕੀ ਰਹਿ ਗਈ ਸੀ ਸੂਰਜ ਦੀ ਤੇ ਘੋੜੀ ਨੂੰ ਅੱਡੀ ਮਾਰੀ ਸੀ ਤੇ ਧੂੜ ਹੀ ਧੂੜ ਨਜ਼ਰ ਆਉਂਦੀ ਸੀ, ਕੋਈ ਸ਼ੈ ਨਜ਼ਰ ਨਹੀਂ ਆਉਂਦੀ। ਵਾਹ ਜੀ ਵਾਹ। ਤੇ ਫਿਰ ਵੀ ਸਰਦਾਰ ਦੇਵਾ ਸਿੰਘਾਂ ਦਾ ਹਾਲੇ ਮੇਰੀ ਘੋੜੀ ਖੂਹ ਟੱਪ ਜਾਂਦੀ ਏ। ਓਏ ਹੋਏ। ਅੱਛਾ ਪੰਜਾਬੀ ਦੇ ਵਿੱਚ ਉਹ ਸਮਝ ਲੈਣਗੇ ਕਿ ਖੂਹ ਕਿੰਨੂੰ ਆਂਦੇ। ਖੂਹ ਟੱਪ ਜਾਂਦੀ ਤੇ ਜਦੋਂ ਖੜੀ ਹੋ ਜਾ ਕੇ ਤੇ ਰਾਤ ਨੂੰ ਫੇਰ ਤੋਰ ਕੇ ਤੇ ਫਿਰ ਭੋਰੇ ਦੇ ਵਿੱਚ ਘੋੜੀ ਛੱਡ ਛੱਡੀ ਸੀ। ਭੋਰਾ ਮੁੰਦੀ ਦਾ ਭਰਿਆ ਸੀ ਪਰ ਰਾਤ ਇੱਥੇ ਹੀ ਖਾ ਤੇ ਇੱਥੇ ਲਿੱਦਾਂ ਪਈ ਘਰ। ਤੇ ਉਹ ਘੋੜੀ ਹੀ ਇਹਨਾਂ ਖੜੀ ਮਿਰਜ਼ਿਆਂ ਨੇ ਜੰਜੇ। ਅੱਛਾ ਨਾਲੇ ਨੂੰ ਭਾਗ ਘੋੜੀ ਚੰਗੀ। ਵਾਹ ਜੀ ਵਾਹ। ਘੋੜੀ ਦੇ ਵੀ ਕਮਾਲ ਸੁਣਾਏ। ਹਾਂਜੀ ਜਦੋਂ ਇਹ ਖੜਿਆ ਨੇ ਤੇ ਫਿਰ ਦਿਨ ਡੁੱਬ ਗਿਆ ਤੇ ਲੱਗਾ ਹੁਣ ਜੇ ਜੰਜ ਨਹੀਂ ਆਈ ਮਿਰਜ਼ਾ ਜੀ ਮੈਂ ਪਿੰਡ ਜਾਣਾ। ਉਹ ਆਂਦਾ ਕੋਈ ਗੱਲ ਨਹੀਂ ਸਰਦਾਰ ਜੀ ਜਾਣਾ ਤੁਹਾਨੂੰ ਨਾਲ ਸਾਈ ਨੂੰ ਘੱਲ ਦਿੰਦੇ ਆ। ਉਹ ਆਂਦਾ ਮਿਰਜ਼ਾ ਜੀ ਮੈਨੂੰ ਖੌਫ ਆਉਂਦਾ। ਮਿਰਜ਼ੇ ਬੜੇ ਜਵਾਨ ਸਨ। ਮਿਰਜ਼ੇ ਜੇ ਮਿਰਜ਼ਿਆਂ ਦਾ ਵਿਆਹ ਹੁੰਦਾ ਫਿਰ ਸਰਦਾਰ ਨੂੰ ਨਹੀਂ ਹਣੋ ਮਾਰ ਸਕਦੇ। ਸਰਦਾਰ ਦੇਵਾ ਸਿੰਘ ਨੂੰ ਸੁੱਝ ਗਈ। ਉਹਨੇ ਆਖਿਆ ਮਿਰਜ਼ਾ ਜੀ ਮੈਨੂੰ ਖੌਫ ਆਉਂਦਾ। ਖੌਫ ਹੁੰਦਾ ਤੇਰੇ ਨਾਲ ਖੇੜੇ ਸਾਈ ਨੂੰ ਘੱਲ ਦਿੰਦੇ ਆ। ਅੱਛਾ ਜਦੋਂ ਇਹ ਨਾਲ ਗਿਆ ਸਾਡੇ ਬਜ਼ੁਰਗ ਆਂਦੇ ਨੇ ਕਿ ਮੈਂ ਉਦੋਂ 9-10 ਸਾਲਾਂ ਦਾ ਹੋਈ, ਮੈਨੂੰ ਪੂਰੀ ਹੋਸ਼ ਸੀ। ਠੀਕ ਹੈ। 11 ਸਾਲਾਂ ਦਾ ਸਾਡਾ ਪਿਓ ਆਂਦਾ ਮੈਂ 11ਵੇਂ ਸਾਲ ਜਦੋਂ ਪੈਰ ਪਾਇਆ ਤੇ ਆਂਦਾ ਮੇਰਾ ਪਿਓ ਬੀਤੀ ਫੌਤ ਹੋ ਗਿਆ ਸੀ। ਤੇ ਆਂਦੇ ਨੇ ਮੈਂ ਤੇ ਮੇਰਾ ਪਿਓ ਸੁੱਤੇ ਆ, ਮੇਰਾ ਦਾਦਾ ਮਹਿਰ ਅੱਲਾ ਹੀ ਬਖਸ਼ ਤੇ ਮੇਰਾ ਪਿਓ ਖੈਰ ਦੇ ਆਂਦੇ ਨੇ ਸੁੱਤੇ ਆ ਤੇ ਉਹਦਾ ਛੇਕ ਨਾਲ ਹੀ ਟੋਟਾ ਤੇ ਨਾਲ ਹੀ ਕੁੱਟੀ ਵਾਲਾ ਖੂਹ ਹੈ। ਅੱਛਾ ਸੁੱਤੇ ਜਦੋਂ ਉੱਥੇ ਗਏ ਨੇ ਤੇ ਆਂਦੇ ਨੇ ਅਸੀਂ ਵੀ ਜਾਗਦੇ ਹਾਂ। 1930 ਦੀ ਗੱਲ ਕਰ ਰਹੇ ਨੇ। ਓਹੋ। ਜਦੋਂ ਉੱਥੇ ਗਏ ਆ ਤੇ ਗਿਆ ਨਾ ਤੇ ਅੱਗੇ ਸਰਦਾਰ ਉਤਮ ਸਿੰਘ ਹੋਇਆ ਹੈ। ਅੱਛਾ ਤੇ ਅੱਗੇ ਖੇੜਾ ਸਾਈ ਹੀ ਡਾਂਗ ਉਹਦੇ ਕੋਲ ਸੀ। ਉਹਨੇ ਆਖਿਆ ਸਾਈਆ ਜਾਣ ਦੀ ਲੋੜ ਤੇ ਨੱਸ ਜਾ। ਅੱਛਾ ਸਾਈ ਨੂੰ ਸੋਚ ਕੇ ਪਹਿਲਾਂ ਮਾਰਸ਼ ਨੇ ਨਾ ਮਾਰਿਆ ਇਹਨਾਂ ਦਾ। ਸਾਈ ਤੋਂ ਉਹਨੇ ਲਾਂਬੇ ਹੋ ਗਿਆ। ਸਰਦਾਰ ਉਤਮ ਸਿੰਘ ਨੂੰ ਫਿਰ ਸਰਦਾਰ ਦੇਵਾ ਸਿੰਘ ਦਾ ਭਰਾ ਚਿੜਾ ਜਾ ਮੇਰੇ ਅੱਗੇ ਦਿਆ ਪੁੜਕਣ ਖੁੰਡੀ ਨਾਲ। ਤੇ ਉਹਨੇ ਫਿਰ ਆਖਿਆ ਉਹਦੇ ਨਾਲ ਹੋ ਕੇ ਜਦੋਂ ਮੈਨੂੰ ਲੈ ਜਾਏਗਾ। ਫਿਰ ਲਾਲ ਸਿੰਘ ਚੀਮਾ ਨਿਕਲਿਆ ਜਵਾਰ ਦੇ ਵਿੱਚੋਂ ਥੜਾ ਮਾਰਿਆ ਸੀ ਉਹਨਾਂ ਭਨੇਵਾ। ਉਹਨੇ ਫਿਰ ਮਾਰਿਆ ਛੋਟਾ ਮਾਮੇ ਨੂੰ। ਇਹ ਫਿਰ ਪਹਿਲੇ ਸੋਟੇ ਨਾਲ ਸਰਦਾਰ ਦੇਵਾ ਸਿੰਘ ਡਿੱਗ ਗਿਆ। ਇਹ ਫਿਰ ਬਾਜਵੇ ਵੀ ਰਲੇ ਹਨ ਚੀਮੇ ਵੀ। ਇਹਨਾਂ ਫਿਰ ਇੱਥੇ ਕੁਟੀ ਵਾਲੇ ਖੂਹ ਤੇ ਨੂੰ ਮਾਰ ਦਿੱਤਾ। ਉਸ ਵੇਲੇ ਕਿੰਨੀ ਉਮਰ ਹੋਏਗੀ ਦੇਵਾ ਸਿੰਘ ਦੀ? ਦੇਵਾ ਸਿੰਘ ਉਸ ਵੇਲੇ ਫੁੱਲ ਟਿੱਲਾਂ ਦੇ ਵਿੱਚ 42 ਸਾਲ ਉਮਰ ਸੀ। ਫੁੱਲ ਦੇਵਾ ਸਿੰਘ ਦੀ 42 ਸਾਲ। ਜਦੋਂ ਇਹ ਅੰਦਰ ਗਏ ਨੇ ਉਹਦੀ ਸ਼ਾਦੀशुदा ਹੋਣ ਦੀ 2 ਬੀਵੀਆਂ ਆਪਣੇ ਨਾਲ। ਅੱਛਾ ਹਾਂਜੀ। ਇਹ ਫਿਰ ਜਦੋਂ ਮਾਰ ਕੇ ਤੁਰੇ ਨੇ ਤੇ ਬਜ਼ੁਰਗ ਦੱਸਦੇ ਨੇ ਕਿ ਇੱਥੇ ਹੀਰਾ ਸ਼ੇਖ ਸੀ ਜਿਹੜਾ 12 ਮਹੀਨੇ 30 ਦਿਨ ਸਰਦਾਰ ਦੇਵਾ ਸਿੰਘ ਦਾ ਨਿਮਕ ਖਾਂਦਾ ਸੀ। ਉਹਨੇ ਫਿਰ ਹੀਰਾ ਸ਼ੇਖ ਇਹਨੇ ਫਿਰ ਆਂਦੇ ਨੇ ਉਹਦੇ ਨਾਲ ਮੂੰਹ ਲਾਇਆ ਤੇ ਉਹਨੇ ਆਖਿਆ ਉਹ ਅਜੇ ਜਾਗਦਾ ਜੇ। ਅਜੇ ਸਾਹ ਲੈਂਦਾ ਜੇ ਬਚ ਗਿਆ ਤੇ ਨੇ ਤੁਹਾਨੂੰ ਛੱਡਣਾ ਨਹੀਂ ਜੇ। ਫਿਰ ਇਹ ਪੈ ਨੇ ਫਿਰ ਇਹਨੇ ਇੱਕ ਦਰੁਬੜੀ ਲਾਈਏ। ਫਿਰ ਉਹਨੇ ਵੇਖਿਆ ਉਹਨੇ ਆਖਿਆ ਹੁਣ ਮਰ ਗਿਆ। ਫਿਰ ਸਾਡੇ ਬਜ਼ੁਰਗ ਦੱਸਦੇ ਨੇ ਕਿ ਹੀਰੇ ਸ਼ੇਖ ਨੇ ਫਿਰ ਸਲਾਈਆਂ ਨਾਲ ਉਹਦੇ ਆਨੇ ਕੱਢੇ ਨੇ ਅੱਖਾਂ ਦੇ ਮਰੇ ਦੇ। ਇਹ ਫਿਰ ਜਦੋਂ ਮਰ ਗਿਆ ਸਰਦਾਰ ਦੇਵਾ ਸਿੰਘ ਫਿਰ ਚਲੋ ਗੁਲਦ ਹੋਣੀ ਸੀ ਜਿਵੇਂ ਮੜੀਆਂ ਸਾੜ ਦਿੱਤਾ। ਜੀ ਜੀ ਜੀ।
ਤੇ ਸਰਦਾਰ ਸਰਜਨ ਸਿੰਘ ਤੇ ਮਰ ਗਿਆ ਸੀ ਜੇਲ੍ਹ ਲਈ। ਇਹ ਫਿਰ ਘਰ ਬੇਆਬਾਦ ਹੋ ਗਿਆ। ਫਿਰ ਇਹਦੀ ਭੈਣ ਸੀ ਸਰਦਾਰ ਦੇਵਾ ਸਿੰਘ ਦੀ ਇੱਕ ਭੂਆ ਬੌਲਕੌਰ, ਉਹਨੂੰ ਆਂਦੇ ਹਨ। ਅੱਛਾ, ਬਾਲਕੌਰ। ਬਾਲਕੌਰ। ਅੱਛਾ। ਉਹ ਵੀ ਭੂਆ ਇਜ਼ਤ ਦਾ ਨਾਮ ਹੈ ਭੂਆ। ਨਾਂ ਤੇ ਬਾਲਕੌਰ ਸੀ ਨਾ, ਪੱਪੀ ਨੂੰ ਭੂਆ ਕਹਿੰਦੇ ਨੇ ਨਾ। ਤੇ ਇਹ ਫਿਰ ਵਿਆਹੀ ਸੀ ਬੇਲੇ। ਚਾਚੂ ਜੀ ਉਹ ਜਿਹੜੀ ਭੈਣ ਸੀ ਬਾਲਕੌਰ, ਉਹ ਇਹਨਾਂ ਤੋਂ ਛੋਟੀ ਸੀ ਦੋਵਾਂ ਭਰਾਵਾਂ ਤੋਂ ਜਾਂ ਵੱਡੀ ਸੀ? ਇਹ ਮੈਨੂੰ ਨਹੀਂ ਪਤਾ। ਅੱਛਾ। ਵਿਚਕਾਰੋਂ ਇਹ ਛੋਟੀਆਂ ਅੱਛਾ, ਵਿਆਹੀ ਸੀ। ਉਹ ਵਿਆਹੀ ਸੀ ਸ਼ਹਿਜ਼ਾਦੇ। ਉਹਦੇ ਹੀ ਭਨੇਵੇਂ ਸਨ। ਮਸੂਦ ਦਾ ਨਾਲ ਸ਼ਹਿਜ਼ਾਦਾ ਪਿੰਡ ਕੋਈ ਭੈਣ ਸੀ ਨਾ? ਇੱਕੋ ਹੀ ਭੈਣ। ਇਹ ਯਾਨੀ ਕਿ ਇਹਨਾਂ ਦੇ ਚਾਚੇ ਬਾਬੇ ਨਾ ਭਨੇਵੇਂ ਹਨ, ਦੂਰ ਦੇ ਸਕੇ ਹੁੰਦੇ ਤੇ ਮਾਮੇ ਨੂੰ ਮਾਰਦੇ ਹਨ। ਲਾਲ ਸਿੰਘ ਆਪਣਾ ਦੂਰੂ ਪਾਰੂ ਸ਼ਰੀਕੇ ਚ ਮਾਮਾ ਲੱਗਦਾ ਸੀ ਦੇਵਾ ਸਿੰਘ ਲਾਲ ਸਿੰਘ ਹੋਰਾਂ। ਫੁੱਫੀਓ ਮਾਸੀਓ ਕਿ ਹੋਣਾ ਨਾ। ਓਕੇ। ਜਿਵੇਂ ਹੁਣ ਮੇਰਾ ਮਾਮਾ ਕੋਈ ਨਹੀਂ ਤੇ ਸਾਡੀ ਮਾਂ ਦੀ ਫੁੱਫੀ ਉਹਦੇ ਮੁੰਡੇ ਨੇ ਸੀ, ਉਹਨਾਂ ਨੂੰ ਮਾਮਾ ਕਹਿੰਦੇ ਆ। ਜੀ ਜੀ ਤੇ ਜੇ ਕੋਈ ਪੁੱਛਦਾ ਮੁੰਡੇ ਰਾਤੀ ਮੈਨੂੰ ਕੋ ਪੁੱਛਦੇ, ਮੈਂ ਸੱਕਾ ਸਾਡਾ ਕੋਈ ਨਹੀਂ। ਅੱਛਾ ਅੱਛਾ। ਇਹ ਫਿਰ ਜਦੋਂ ਉਹ ਆ ਗਈ ਹੈ ਫਿਰ ਇੱਥੇ ਸਜਾਦਿਓ। ਅੱਛਾ। ਉਹ ਆਈ ਹੈ ਤੇ ਉਹ ਵੀ ਸਾਡੇ ਬਜ਼ੁਰਗ ਦੱਸਦੇ ਨੇ ਕਿ ਉਦੋਂ ਮੈਂ ਵਾਹਵਾ ਹੋ ਗਿਆ ਸਾਂ। ਅੱਛਾ। ਤੇ ਜੇ ਕਿਧਰੇ ਮੈਂ ਰਾਤ ਨੂੰ ਪਿਓ ਨਾਲ ਸੁੱਤਿਆ ਹੋਣਾ ਨਾ, ਤੇ ਫਿਰ ਉਹਦੀ ਆਦਤ ਸੀ ਘੋੜੀ ਕੱਢਣੀ, ਉਹਨੇ ਵੀ ਭੋਰੇ ਚੋਂ ਸ਼ਾਮ ਵਾਲੇ ਖੁਦੋਂ ਜਿਉਂ ਘੋੜੀ ਨਸਾਨੀ ਹੈ, ਫਿਰ ਸੁਵਿਓ ਲੈਂਦੇ ਵੀ ਖੜਨੀ ਹੈ। ਸਾਰੇ ਰਕਬੇ ਦੇ ਵਿੱਚ ਮੁੰਦੀਆਂ ਜਦੋਂ ਨਹਿਰਾਂ ਛੁੱਟ ਪਈਆਂ, ਸਾਰੇ ਰਕਬੇ 70 ਦੇ ਵਿੱਚ ਘੋੜੀ ਭਜਾ ਕੇ ਲਿਆ ਕੇ ਫਿਰ ਕਿੱਕਰ ਵਾਲੇ ਖੂਹ ਤੇ ਘੋੜੀ ਬੰਨਣੀ ਹੈ। ਬੀਬੀ ਬਾਲਕੌਰ ਨੇ। ਸਾਡਾ ਪਿਓ ਦਾ ਜੇ ਕਿਤੇ ਮੈਂ ਹੁੰਦਾ ਹਾਂ ਨਾ ਆਪਣੇ ਪਿਓ ਨਾਲ ਸੁੱਤਾ, ਤੇ ਫਿਰ ਮੈਂ ਢੂੰਡਾਂ ਦੇ ਕਹਿੰਦਾ ਹਾਂ ਭਾਈ ਜਰਾ ਕੋ ਲੱਤਾਂ ਪਰਾਂ ਨੂੰ ਕਰੀ, ਤੇ ਉਹਨੇ ਪੁਆਂਦੀ ਝੱਟ ਕੋ ਲੰਮਿਆ ਪੈਣਾ। ਅੱਛਾ। ਤੇ ਫਿਰ ਘੋੜੀ ਤੇ ਚੜ ਬੈਣਾ, ਫਿਰ ਸਾਰੇ ਰਕਬੇ 'ਚ ਫੇਰਾ ਮਾਰਨਾ, ਘੋੜੀ ਭੋਰੇ 'ਚ ਜਾ ਕੇ ਡੱਕਣੀ ਹੈ। ਫਿਰ ਉਹਨੇ ਬੂਹਾ ਖੋਲਣਾ, ਫਿਰ ਉਹਨੇ ਰੋਟੀ ਪਕਾਣੀ ਹੈ, ਰੋਟੀ ਪਕਾ ਕੇ ਆਪਣੇ ਬੰਦੇ ਨੂੰ ਵੀ ਦੇਣੀ ਹੈ, 2 ਬੱਚੇ ਹੱਸ ਉਹਨਾਂ ਨੂੰ ਵੀ ਦੇਣੀ ਹੈ, ਬੱਚੇ ਫਿਰ ਪੜਨ ਤੁਰ ਜਾਣੇ। ਫਿਰ ਸਾਡੇ ਬਜ਼ੁਰਗ ਦੱਸਦੇ ਨੇ ਕਿ ਉਹਨੇ ਬੜੀ ਪੀ ਕੱਟੀ ਉਹ ਬੀਬੀ ਨੇ। ਜਦੋਂ ਉਹਦੇ ਮੁੰਡੇ ਫਿਰ ਪੂਰੇ ਜਵਾਨ ਹੋ ਗਏ ਨੇ 5-7 ਸਾਲਾਂ ਦੇ ਵਿੱਚ, ਉਂਝ ਬੇਲਾ ਸਿੰਘ ਸਜਾਦੀਏ ਨੇ ਇਥੋਂ ਦੀ ਕਮਾਈ ਤੋਂ ਜ਼ਮੀਨ ਦਾ ਮਰੱਬਾ ਪਿਛਾ ਲੈ ਗਿਆ ਸੀ ਸਜਾਦੇ, ਕਿਉਂਕਿ ਫਿਰ ਜ਼ਮੀਨਾਂ ਬੜੀਆਂ ਕਿੱਕਰ ਵੇਚ ਉਹ ਵੇਚ। ਉਹਦੀ ਕੀ ਬਰਾਦਰੀ ਸੀ ਬੇਲਾ ਸਿੰਘ ਦੀ? ਉਹ ਸੰਧੂ ਹੀ ਦਾ। ਅੱਛਾ। ਸੰਧੂ। ਜਦੋਂ ਫਿਰ ਉਹਦੇ ਪੁੱਤਰ ਬੇਲਾ ਸਿੰਘ ਸੀ ਬਾਲਕੌਰ ਦਾ ਘਰ ਵਾਲਾ। ਜਦੋਂ ਫਿਰ ਬਾਲਕੌਰ ਦੇ ਦੋਵੇਂ ਪੁੱਤਰ ਜਵਾਨ ਹੋ ਗਏ ਨੇ। 2 ਪੁੱਤਰ ਸਨ। 2 ਪੁੱਤਰ। ਫਿਰ ਜਦੋਂ ਸੰਧੂ ਬਾਹਰ ਨਿਕਲਦਾ ਸੀ, ਫਿਰ ਆਂਦਾ ਸੀ ਕਹਿਰਾ ਦਾ ਬਾਜਵਾ ਮੈਨੂੰ ਕੋਈ ਵੀ ਪੈਲੀ ਦੇ ਵਿੱਚ ਪੈਰ ਧਰ ਕੇ ਤੇ ਝੁਕ ਜਾਏ, ਜੇ ਮੈਂ ਉਹਦੀ ਗੋਡਿਓਂ ਲੱਤ ਨਾ ਵੜੀ ਤੇ ਮੈਨੂੰ ਸੰਧੂ ਨਾ ਗਿਣਿਓ ਜੀ। ਵਾਹ ਜੀ। ਜਦੋਂ ਦੋਵੇਂ ਮੁੰਡੇ ਨਾਲ ਰਲ ਪਏ ਨੇ। ਫਿਰ ਇੱਥੋਂ ਹੀ ਕਮਾਈ ਕਰ ਕਰਕੇ ਫਿਰ ਉਹ ਸਜਾਦੇ ਖੜਦਾ ਰਿਹਾ। ਫਿਰ ਉੱਥੇ ਉਹਨੇ ਕੋਈ ਪੈਲੀਆਂ ਵੀ ਬਣਾਈਆਂ ਨੇ। ਅੱਛਾ ਅੱਛਾ। ਫਿਰ ਇਹ ਜਦੋਂ ਉਸਦਾ ਟਾਈਮ ਗੁਜ਼ਰਦਾ ਗਿਆ, ਜਦੋਂ ਫਿਰ ਪਾਕਿਸਤਾਨ ਤੇ ਹਿੰਦੁਸਤਾਨ ਬਣਨ ਦੇ ਕਰੀਬ ਗਿਆ ਜੀ, ਉਦੋਂ 11 ਸਾਲ ਫਿਰ ਬੇਲਾ ਸਿੰਘ ਸਜਾਦੀਆ ਜਿਹੜਾ ਨਾ ਹੌਲੀ ਹੌਲੀ ਨਾ ਛੱਡ ਕੇ ਕਹਿ ਰਹੇ ਤੇ ਸਜਾਦੇ ਤੁਰ ਗਿਆ ਸੀ। ਅੱਛਾ ਅੱਛਾ। ਤੇ ਇਹ ਭੂਆ ਬਾਲਕੌਰ ਵੇਚੀ ਵੀ ਪੈਲੀ ਵਿਚੂਗੀ, ਕੋਈ ਪੈਲੀ ਨਾ ਵੇਚੀ। ਫਿਰ ਇਹਨੇ ਚੱਕ ਵਾਲੇ ਰਾਮਦਾਸ ਵਾਲੇ ਬਾਵੇ ਸਨ, ਚੱਕ ਰਾਮਦਾਸ ਜੀ ਜੀ, ਬਾਬਾ ਸੋਹਣ ਸਿੰਘ, ਬਾਬਾ ਜਗੀਰ ਸਿੰਘ, ਬਾਬਾ ਪਾਲਾ ਸਿੰਘ। ਜਦੋਂ ਫਿਰ ਇਹਨੇ ਭੂਆ ਬਾਲਕੌਰ ਨੇ ਦਿੱਤੀ ਹੈ ਨਾ ਜ਼ਮੀਨ ਮਸਤਾਜਰੀ, ਉਹਨਾਂ ਨੂੰ ਮਸਤਾਜਰੀ ਆਂਦੇ ਹਨ ਕਿ ਸਾਲ ਦਾ ਜਾਂ 2 ਸਾਲਾਂ ਦਾ ਠੇਕਾ। ਓਕੇ, ਠੀਕ ਹੈ। ਜਦੋਂ ਇਹ ਸਾਡੇ ਬਜ਼ੁਰਗ ਗੱਲ ਕਰ ਰਹੇ ਹੋ, ਮੇਰੀ ਤਾਂ ਉਪਦੇਸ਼ ਵੀ ਨਹੀਂ ਸੀ। ਬੜੀ ਗੱਲ ਹੈ, ਸਲਾਮ ਹੈ। ਹਾਂ, ਜਦੋਂ ਇਹਨਾਂ ਫਿਰ ਦਿੱਤੀ ਹੈ ਨਾ ਉਹਨੂੰ ਜ਼ਮੀਨ ਮਸਤਾਜਰੀ 40,000 ਦੀ 36 ਦੇ 36 ਮਰਬੇ। ਓਏ ਹੋਏ ਹੋਏ, 36 ਮਰਬੇ ਚੋਂ ਸਭ 40,000। ਫਿਰ ਇਹਨਾਂ ਬਾਜਵੇਂ ਆਖਿਆ ਸੀ ਬਾਵਾ ਜ਼ਮੀਨ ਵਾਜਾ ਸਾਡੇ ਪਿੰਡ ਦੀ ਹੈ, ਕਿੱਥੇ ਲਿਖਿਆ ਹਾਂ ਬਾਵੇ ਨੂੰ ਜ਼ਮੀਨ ਨਹੀਂ ਵਾਂਦੇ। ਉੱਤਮ ਸਿੰਘ ਹੋਰੀ ਕਹਿਣ ਲੱਗਾ। ਹਾਂ। ਫਿਰ ਉਹਨੇ ਬਾਵੇ ਨੇ ਆਖਿਆ ਸੀ ਮੈਂ ਜਿਹੜਾ ਦਿੱਤਾ ਖਰਚਾ ਮੇਰੀ ਝੋਲੀ ਪਾਓ। ਅੱਛਾ। ਇਹਨਾਂ ਫਿਰ ਪੂਰੇ ਪਿੰਡ ਨੇ 40,000 ਰੁਪਇਆ ਇਕੱਠਾ ਕੀਤਾ ਸੀ, ਕਦੀ 1000 ਤੇਰੇ ਕੋਲੋਂ, 200 ਨੰਨੇ ਕੋਲੋਂ, 100 ਮੇਰੇ ਕੋਲੋਂ। ਇਹ ਸਾਰੇ ਬਾਜਵੇ ਨੇ 40,000 ਰੁਪਇਆ ਇਕੱਠਾ ਕਰਕੇ ਤੇ ਰਾਮਦਾਸ ਚੱਕ ਰਾਮਦਾਸ ਵਾਲੇ ਬਾਵੇ ਨੂੰ ਦਿੱਤਾ ਸੀ। ਇਹ ਜਦੋਂ ਉਹਨੂੰ ਪੈਸੇ ਦੇ ਬੈਠੇ ਨੇ, ਲਾਭਾਂ ਬੀਜ ਲਈਆਂ ਨੇ ਨਾ, ਤੇ ਅੱਗੋਂ ਹਾਲ ਵਾਹਣ ਲੱਗੇ ਨੇ, ਮੁੰਜੀ ਲਾਉਣ ਲੱਗੇ ਨੇ। ਤੇ ਸਰਦਾਰ ਉਤਮ ਸਿੰਘ ਗਿਆ ਸੀ ਉੱਚੇ ਪਿੰਡ ਵਾਂਡਿਆਂ ਪ੍ਰਾਹੁਣਾ। ਅੱਛਾ। ਪ੍ਰਾਹੁਣਾ ਗਿਆ ਉੱਥੇ ਸੁੱਤਾ, ਜਦੋਂ ਅੱਧੀ ਰਾਤ ਹੋਈ ਹੈ, ਸਈਆਂ ਕਿਉਂ ਉਸ ਤਰ੍ਹਾਂ ਵੱਡਾ ਲੰਬੜ ਨਾ ਹੋਵੇ ਤੇ ਹੱਲੇ ਬੋਲ ਗਿਆ ਨੇ ਛੱਡ ਖੇਸ। ਇਹਨੂੰ ਅੱਧੀ ਰਾਤ ਨੂੰ ਸਈਆਂ ਮੰਜੀ ਤੋਂ ਠਾ ਕੇ ਖੇਸ ਲੈ ਕੇ ਬੁਝਕੇ ਬੰਨ ਕੇ ਲੱਦ ਕੇ ਉਠਾਂ ਤੇ ਡੰਗਰਾਂ ਦੇ ਤੇ ਸਾਈ ਬਾਰਡਰ ਪਾਰ ਕਰ ਗਿਆ। ਜਦ ਮੇਰਾ ਨਾਮ ਦੇ ਕੋਲ ਨਾਰੰਗ ਮੰਡੀ ਕੋਲ। ਇਹਨੇ ਫਿਰ ਉੱਥੋਂ ਬੰਗ ਵਾਲੇ ਘੋੜੀ ਤੇ ਬੈਠਾ। ਅੱਛਾ। ਇਹ ਫਿਰ ਇੱਥੇ ਆਇਆ, ਆਣ ਕੇ ਨੇ ਰੋਟੀ ਛੋਟੀ ਖਾਧੀ, ਉੱਥੋਂ ਜਾ ਕੇ ਆ ਕੇ ਫਿਰ ਵਾਪਸ ਉੱਥੋਂ ਉੱਚੇ ਪਿੰਡੋਂ ਆਇਆ। ਅੱਛਾ ਅੱਛਾ, ਵਾਪਸ ਆਇਆ। ਠੀਕ ਇਹਨੇ ਆਣ ਕੇ ਰੋਟੀ ਛੋਟੀ ਖਾ ਕੇ ਘੋੜੀ ਬੰਨੀ। ਇਹ ਫਿਰ ਪਿੰਡੋਂ ਪਹਾੜ ਪਾਸੇ ਜੀ, ਇਹਨਾਂ ਦਾ ਲੰਬੜਾ ਦਾ ਤੇ ਪਿੰਡ ਦੇ ਵਿੱਚ ਬਾਰਾ ਸੀ ਨਾ, ਪਹਾੜ ਪਾਸੇ ਤਖਤ ਪੋਸ਼ ਸੀ। ਉੱਥੇ ਇਹ ਜਦੋਂ ਬੈਠਾ, ਜਿਹੜਾ ਆਇਆ ਨਾ ਸਰਦਾਰੇ ਨੇ ਆਖਿਆ ਉਹਦਾ
ਉਹਨੇ ਆਖਿਆ ਮੇਰੇ ਥਾਣੇ ਸਈਅਦ ਦੀ ਰਾਤ ਦਾ ਕੇਸ ਕੱਢ ਲਿਆ, ਇਹ ਤੁਸੀਂ ਲਾਭਾਂ ਲੁਭਾਂ ਰਹਿਣ ਦੋ, ਪੁੱਟੀਆਂ ਰੋਲੀ ਨਾ ਪਾਇਓ ਜੇ। ਅੱਛਾ, ਅੱਜ ਰਾਤ ਨੂੰ ਬਿਸਤਰੇ ਬੰਨੋ ਤੇ ਬਾਰਡਰ ਪਾਰ ਕਰ ਦਿਓ। ਹਾਂ, ਇੱਜ਼ਤ ਨਾਲ ਤੁਰ ਚਲੀਏ। ਜੀ ਜੀ। ਇਹ ਫਿਰ ਜਦੋਂ ਜਿਹੜਾ ਆਉਂਦਾ ਰਿਹਾ ਉਹਨੂੰ ਹੀ ਉੱਥੇ ਬੰਦ ਰਿਹਾ, ਜਿਹੜਾ ਆਉਂਦਾ ਰਿਹਾ ਉਹਨੂੰ ਹੀ ਉੱਥੇ ਬੰਦਾ ਰਿਹਾ। ਸ਼ਾਮ ਦੀ ਬਾਂਗ ਨਾਲ ਸਾਡੇ ਬਜ਼ੁਰਗ ਆਂਦੇ ਨੇ ਕਿ ਜਦੋਂ ਹੱਲੇ ਬੋਲੇ ਨੇ ਇਹਨਾਂ ਨੂੰ ਫਿਰ ਆਪ ਅਗਮ ਵਿਦਿਆ ਕਰਕੇ ਆਏ ਆ, ਦੇਗ ਪਾਰ ਕਰਾ ਕੇ। ਜਦੋਂ ਦੇਗ ਪਾਰ ਕਰਾ ਕੇ ਆਏ ਆ ਫਿਰ ਸਾਡੇ ਬਜ਼ੁਰਗ ਆਂਦੇ ਨੇ ਕਿ ਅਸੀਂ ਟਿਕ ਗਏ, ਤੇ ਫਿਰ ਜਿਹੜਾ ਸਾਡਾ ਗੁਆਂਢੀ ਸੀ ਤਹਿਸੀਲਦਾਰ, ਮੇਰੇ ਜ਼ਿਹਨ 'ਚ ਨਹੀਂ ਹੋ ਸਕਦਾ ਉਹਦਾ ਨਾਮ ਖੜਕ ਸਿੰਘ ਹੋਵੇ, ਹਾਲੇ ਵੀ ਸਾਡੇ ਘਰ ਗਲਾਸ ਇੱਕ ਸਿਲਵਰ ਦਾ ਉਹਨਾਂ ਦਾ ਮੌਜੂਦ ਪਿਆ ਹੈ। ਅੱਛਾ, ਉਹ ਫਿਰ ਕਿ ਅੱਧੀ ਰਾਤ ਨੂੰ ਸਾਡੇ ਬਜ਼ੁਰਗਾਂ ਦਾ ਕੁੰਡਾ ਖੜਕਾਇਆ, ਉਹਨੇ ਆਖਿਆ ਪਰ ਮੈਂ ਸੂਫੀ ਜਿਹਾ ਬੰਦਾ, ਪੜਿਆ ਲਿਖਿਆ, ਹਾਲਾਤ ਉਹਦੀ ਵੀ ਕੋਈ ਨਹੀਂ ਸੀ, ਦੋਵੇਂ ਜੀ ਸਨ। ਅੱਛਾ, ਤੇ ਮੈਂ ਕੋਈ 2-4 ਦਿਨ ਵਾਸਤੇ ਰਹਿਣਾ, ਠੰਡ ਪੈ ਗਈ ਤੇ ਫਿਰ ਮੈਂ ਆਪੇ ਬਾਰਡਰ ਪਾਰ ਕਰ ਜਾਵਾਂਗਾ। ਅੱਛਾ, ਸਾਡੇ ਬਜ਼ੁਰਗਾਂ ਆਖਿਆ ਕੋਈ ਗੱਲ ਨਹੀਂ ਤੂੰ ਰੋ। ਅੱਛਾ, ਇਹ ਫਿਰ ਜਦੋਂ ਉੱਥੇ ਗਿਆ ਤੇ ਉਹਨੇ ਫਿਰ ਸਾਡੇ ਬਜ਼ੁਰਗਾਂ ਨੂੰ ਆਖਿਆ ਮੈਂ ਹਰ ਸ਼ੈ ਵਾਪਸ ਹੋਣੀ। ਉਹ ਸਰਦਾਰ ਖੜਕ ਸਿੰਘ ਉਹ ਵੀ ਪਿੰਡ ਕਹਿਰ ਵਾਲੇ ਦਾ ਰਹਿਣ ਪਿੰਡ ਕੈਰਲ ਦਾ ਸਾਡਾ ਗੁਆਂਢੀ ਸੀ, ਤਹਿਸੀਲਦਾਰ। ਅੱਛਾ ਅੱਛਾ, ਤਹਿਸੀਲਦਾਰ ਸੀ, ਰਿਟਾਇਰ ਹੋ ਗਿਆ। ਉਹਨੇ ਬਹੁਤ ਤਹਿਸੀਲਦਾਰ ਦੀ ਨੌਕਰੀ ਕੀਤੀ ਹੈ ਕੋਟੇ ਵਾਲਾ। ਅੱਛਾ ਅੱਛਾ, ਉਹ ਬਜ਼ੁਰਗ ਦੱਸਦੇ ਨੇ ਕਿ ਦੱਸਦਾ ਹੁੰਦਾ ਸੀ ਸਾਲ ਬਾਅਦ ਕੋਟਾ ਗਰਕ ਹੋ ਜਾਂਦਾ ਸੀ ਗੰਦਕ ਦੇ ਉੱਤੇ ਵੇ। ਹਾਂ, ਤੇ ਉਹ ਫਿਰ ਜਦੋਂ ਗਿਆ ਉਹਨੇ ਆਖਿਆ ਵੀ ਮੈਂ ਤੇਰੇ ਘਰ ਕਣਕ ਕੋਈ ਨਹੀਂ, ਕਣਕ ਖਾਣ ਲਈ ਲੈ ਆਇਆ, ਹੋਰ ਸ਼ੈ ਕੋਈ ਨਾ ਲਈ, ਹਰ ਸ਼ੈ ਵਾਪਸ ਹੋਣੀ ਆ। ਸਾਡਾ ਪਿਓ ਦਾ ਫਿਰ ਮੈਂ ਉੱਠ ਕੇ ਗਿਆ ਤੇ ਗਰਧਾਰੀ ਬਾਹਮਣ ਦਾ ਫਿਰ ਮੈਂ ਵੇਖਿਆ ਕੁੰਡਾ ਵੱਜਾ। ਉਹ ਫਿਰ ਮੈਂ ਖੋਲ ਕੇ ਅੰਦਰ ਟਾਲ ਕਣਕ ਦੇ ਲੱਗੇ ਹਨ। ਫਿਰ ਆਂਦੇ ਮੈਂ 9 ਬੋਰੀਆਂ ਕਣਕ ਲਿਆਂਦੀ ਹੈ। ਕਿੰਨਾ ਨੇ? ਸਾਡੇ ਬਜ਼ੁਰਗਾਂ ਨੇ। ਮਹਿਰ ਖੈਰ ਦੀ, ਠੀਕ ਹੈ। ਜਦੋਂ 9 ਬੋਰੀਆਂ ਕਣਕ ਲਿਆਂਦੀ ਤੇ ਉਹਨੇ ਆਖਿਆ ਬੜੀ ਹੋਣੀ, ਸਾਲ ਮੁੱਕਦੀ ਹੋਣ ਨਾ ਜਾਈ। ਫਿਰ ਸਾਡਾ ਪਿਓ ਆਂਦਾ ਮੈਂ ਨਿਕਲਿਆ, ਪਤਾ ਨਹੀਂ ਕਿਹੜੇ ਬਾਹਮਣ ਦਾ ਨਾਂ ਲੈਂਦੇ ਨੇ, ਉਹਦੇ ਮੈਂ ਘਰ ਵੜਿਆ ਤੇ ਇੱਕ ਸੂਤਰ ਦੀ ਮੰਜੀ ਬੜੀ ਪਿਆਰੀ ਉੱਤੇ ਕੱਪੜਾ ਚੜਿਆ, ਮੇਰੀ ਪਸੰਦ ਆਈ ਹੈ। ਅੱਛਾ, ਫਿਰ ਮੈਂ ਉਹ ਚੁੱਕ ਕੇ ਘਰ ਲਿਆਂਦੀ ਹੈ। ਸਹੀ ਹੈ। ਘਰ ਜਦੋਂ ਲਿਆਂਦੀ ਉਹਨੇ ਆਖਿਆ ਜਿਵੇਂ ਮਹਿਰ ਲਿਆਂਦੀ ਆ, ਇਹ ਜਿਹੜਾ ਤਹਿਸੀਲਦਾਰ ਸਾਡੇ ਘਰ ਵੜਿਆ ਨਾ ਸਾਡੇ ਬਜ਼ੁਰਗਾਂ ਦੇ, ਉਹਨੇ ਆਖਿਆ ਕਿ ਮਹਿਰ ਐਵੇਂ ਲਿਆਂਦੀ ਹੈ, ਵਾਪਸ ਹੋ ਜਾਣੀ ਹੈ। ਇਹ ਫਿਰ ਜਦੋਂ ਮੰਜੀ ਧਰ ਕੇ ਤੇ ਆਂਦੇ ਨੇ ਮੈਂ ਸਵੇਰੇ ਖੂਹ ਨੂੰ ਗਿਆ ਨਾ, ਤੇ ਰਾਈਆਂ ਵਾਲੇ ਖੂਹ ਤੇ ਸਾਡੀ ਵਾਈ ਸੀ। ਅੱਛਾ, ਉੱਥੇ ਜਦੋਂ ਮੈਂ ਗਿਆ ਤੇ ਉੱਥੇ ਮਿਰਜ਼ਾ ਹਯਾਤ ਵੇਗ ਤੇ ਮਿਰਜ਼ਾ ਨਾਦਰ ਬੇਗ ਕੋਠੇ ਦੇ ਉੱਤੇ ਬੈਠੇ ਨੇ। ਅੱਛਾ, ਤੇ ਮੈਂ ਗਿਆ ਤੇ ਜਾਂਦਿਆਂ ਨੂੰ ਮਾਲ ਜਿਹੜਾ ਸੀ ਨਾ ਸਿੱਖਾਂ ਦਾ ਵੀ ਸਾਡਾ, ਉਹ ਮੋਹਨਪੁਰ ਦੇ ਪਖੀਆਰਿਆਂ ਸਾਰਿਆਂ ਵੱਲ ਕੇ ਨਾ ਤੇ ਭੂਰੇ ਸ਼ਾਹ ਨੂੰ ਸਿੱਧਾ ਕੀਤਾ। ਤੇ ਮੈਂ ਗਿਆ ਭੂਰੇ ਸ਼ਾਹ ਦਰਬਾਰ ਉੱਥੋਂ ਨਾ ਕੱਢ ਕੇ ਮੋਹਨਪੁਰ ਨਾਮੀ ਗ੍ਰਾਮੀ ਦਰਬਾਰ ਪੁਰਾਣਾ। ਤੇ ਉਹ ਜਿਹੜਾ ਤੁਹਾਡਾ ਮਾਲ ਡੰਗਰ ਵੱਛਾ ਆਪਣਾ, ਉਹ ਅੱਗੇ ਜਿਹੜਾ ਜੱਥਾ ਲੁੱਟ ਕੇ ਨਹੀਂ ਪਖੀਆਰਿਆਂ ਜ਼ਾਤੀ ਵਲਿਆ, ਪਖੀਆਰੇ ਹਨ ਮੋਹਨਪੁਰ ਪੱਟੀਆਂ ਦੇ ਮੋਹਨਪੁਰ ਸ਼ਹੀਦਾਂ ਦੇ ਨਾਲ। ਜੀ ਜੀ। ਤੇ ਇਹ ਅੱਗੇ ਬਦਮਾਸ਼ੇ ਨੇ ਆਖਿਆ ਕਿ ਲੋਟੀ ਦਾ ਮਾਲ ਹੈਗਾ, ਵੱਲ ਮੁੱਲ ਲਵੋ। ਇਹ ਫਿਰ ਮਿਰਜ਼ਾ ਨਾਦਰ ਬੇਗ ਦੇ ਮੁੰਡੇ ਹਨ 2, ਇੱਕ ਅਨਵਰ ਬੇਗ ਤੇ ਇੱਕ ਸਰਵਰ ਬੇਗ ਜੀ। ਉਹ ਸਾਡੇ ਬਜ਼ੁਰਗਾਂ ਨੂੰ ਲੱਗਿਆ ਹੁਣ ਮੈਂ ਰੋਟਸਾ ਮਾਲ ਲੱਗਾ ਪਖੀਆਰੇ, ਸਾਡੇ ਬਜ਼ੁਰਗ ਲੱਗਿਆ ਹੁਣ ਕਿ ਲੈ ਗਏ ਤੇ ਮੇਰਾ ਕਿਹੜਾ ਬਹੁਤੇ ਨੇ, ਮੇਰਾ ਤੇ 1-2 ਡੰਗਰ ਜੇ ਬਿਮਾਰੀ ਨਾਲ ਮਰ ਗਏ ਨੇ। ਇਹ ਫਿਰ ਮਿਰਜ਼ਾ ਨਾਦਰ ਬੇਗ ਲੱਗਾ ਮੈਂ ਮਾਲ ਵੱਲੋਂ ਤੇ ਤੂੰ ਵੀ ਕੋਈ 2 ਲਵੇਰੀਆਂ ਬਣ ਲੈ ਵਿੱਚ। ਅੱਛਾ, ਸਾਡਾ ਪਿਓ ਨੇ ਫਿਰ ਬਾਂਸ ਦੀ ਹੀ ਤੇ ਮੈਂ ਬਰਸ਼ੀ ਚੜਾਈ ਸੀ ਅੱਗੇ ਏਡੀ ਲੰਮੀ। ਅੱਛਾ, ਜਦੋਂ ਫਿਰ ਮੈਂ ਬਰਸ਼ੀ ਚਾੜ ਕੇ ਤੇ ਗਿਆ ਤੇ ਨਾਲ ਹੀ ਅਨਵਰ ਬੇਗ ਤੇ ਨਾਲ ਹੀ ਸਰਵਰ ਬੇਗ। ਜਦੋਂ ਮੈਂ ਮਾਲ ਦੁਆਲਿਓ ਬਣਨ ਲੱਗਾ ਤੇ ਫਿਰ ਇੱਕ ਪਖੀਆਰਾ ਪਿਆ, ਕੁਹਾੜੀ ਸੀ ਉਹਨੇ ਚਾੜੀ, 5 ਪਖੀਆਰੇ ਹਨ। ਅੱਛਾ, ਜਦੋਂ ਪਿਆ ਤੇ ਮੈਂ ਮਾਰੀ ਹੀ ਲਾਂਗ। ਉਦੋਂ ਸਾਡਾ ਪਿਓ ਨੇ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਬੜੀ ਹਿੰਮਤ ਸੀ ਮੇਰੇ ਚ। ਅੱਛਾ, ਜਦੋਂ ਫਿਰ ਮੈਂ ਬਰਸ਼ੀ ਸਿੱਧੀ ਕੀਤੀ, ਮੈਂ ਕਿਹਾ ਅੱਜ ਮੈਂ ਪ੍ਰੋਗਰਾਮ ਧਰਿਆ ਤੇ ਪਿੱਛੋਂ ਮਿਰਜ਼ਾ ਸਰਵਰ ਬੇਗ ਕਰਦਾ ਮੈਂ ਪਰੋਦਾ ਜਿਵੇਂ ਪਰੋਨਾ ਉਹਨਾਂ ਮੋਤੀਆਂ ਨੂੰ। ਅੱਛਾ, ਸਾਡਾ ਪਿਓ ਦਾ ਮੈਂ 2 ਪੈਰ ਉਹਦੇ ਨਾਲ ਤੁਰਿਆ ਤੇ ਪਖੀਆਰੇ ਫਿਰ ਪੈਰ ਨੇ ਭੂਰੇ ਸ਼ਾਹ ਨੂੰ ਸਿੱਧੇ ਹੋ ਗਏ ਨੇ। ਇਹਨੇ ਚਿਰ ਤੇ ਮਿਰਜ਼ਿਆਂ ਮੁੰਡਿਆਂ ਮਾਲ ਵਾਲ ਕੇ ਤੇ ਡੇਰੇ ਤੇ ਲੈ ਆਉਂਦਾ। ਉਹਨਾਂ ਫਿਰ ਇੱਕ ਮਾਲ, ਉਹਨਾਂ ਦੇ ਮਾਲ ਜਿਹੜਾ ਉਹਨਾਂ ਨੇ ਅੱਗੇ ਲਾਇਆ, ਵੱਲ ਲਿਆਂਦਾ ਪਿਛਾਂ ਆਪਣਾ। ਠੀਕ ਹੈ, ਠੀਕ। ਉਹ ਫਿਰ ਪੈ ਰਿਹਾ ਭੂਰੇ ਸ਼ਾਹ ਨੂੰ, ਉੱਥੇ ਕਮਾਲ ਦੀ ਤਰੰਡੀ ਚੁਗਦੀ ਸੀ, ਉਹ ਫਿਰ ਉਹ ਤਰੰਡੀ ਵੱਲ ਕੇ ਤੇ ਲੈ ਗਏ ਨੇ। ਸਾਡੇ ਬਜ਼ੁਰਗਾਂ ਦੇ ਨਾਲ ਮੈਂ ਮਾਲ ਵੀ ਨਹੀਂ ਜਾਣ ਦਿੱਤਾ ਆਪਣੇ ਪਿੰਡ ਦਾ। ਮਾਲ ਜਦੋਂ ਬੰਨਿਆ ਫਿਰ 2 ਦਿਨ ਹੋਏ ਨੇ ਸਾਡੇ ਘਰ ਤਹਿਸੀਲਦਾਰ ਨੂੰ ਰਹਿੰਦੇ ਆ। ਠੀਕ ਹੈ। ਫਿਰ ਮਿਰਜ਼ਾ ਸ਼ਰੀਫ ਬੇਗ ਦੋਦੀਆਂ ਦਾ ਉਹਦਾ ਮੁੰਡਾ ਸੀ ਲੰਬੜ ਮਹਾਰਾਜ ਬੇਗ। ਅੱਛਾ, ਲੰਬੜ ਬਾਅਦ ਚ ਬਣਿਆ, ਉਦੋਂ ਤੇ ਲੰਬੜਦਾਰੀ ਉਹਨਾਂ ਦੀ। ਇਹ ਮਹਾਰਾਜ ਬੇਗ ਤੇ ਕੋਈ 2-3 ਮੁੰਡੇ ਲੈ ਕੇ ਫਿਰ ਸਾਡੇ ਘਰ ਪਿਆ। ਅੱਛਾ, ਪਰ ਇੱਥੇ ਸਿੱਖ ਰਹਿੰਦਾ ਸਰਦਾਰ ਜੀ ਉਹਨੂੰ ਕੱਢੋ। ਇਹ ਰੁਪਿਆ ਤੇ ਸਾਡੀ ਮਾਂ ਭਲੀ ਮਾਨਸ ਬਹੁਤ ਜ਼ਿਆਦਾ ਸੀ। ਅੱਛਾ, ਵੱਡੀ ਮਾਂ ਸੀ ਸਾਡੇ ਬਾਪ ਦੀਆਂ 2 ਬੀਵੀਆਂ। ਜੀ ਜੀ, ਠੀਕ ਹੈ। ਤੇ ਉਹ ਪੌੜੀਆਂ ਦੇ ਉੱਤੇ ਬਹਿ ਰਹੀ ਸੀ ਤੇ ਜਦੋਂ ਇਹਨਾਂ ਜਾ ਕੇ ਆਖਿਆ ਬੂਹਾ ਖੋਲੋ, ਬੂਹਾ ਨੇ ਆਖਿਆ ਇੱਥੇ ਕੌਣ ਹੈ, ਇੱਥੇ ਤੁਹਾਡੇ ਵੱਲ ਸਰਦਾਰ ਰਹਿੰਦੇ ਨੇ। ਉਹਨੇ ਆਖਿਆ ਸਾਡੇ ਵੱਲ ਸਰਦਾਰ ਹੈ, ਜਿਹੜਾ ਮਰਜ਼ੀ ਰਹੇ, ਤੁਸੀਂ ਕੌਣ ਹੋ ਮੇਰੇ ਅੰਦਰ ਆਉਣ ਵਾਲੇ। ਸਾਡੀ ਮਾਂ ਜਿਹੜੀ ਉਹਨੇ ਫਿਰ ਫੜ ਲਿਆ ਕੱਪੜੇ ਧੋਣ ਵਾਲਾ ਸੋਟਾ,
ਹਾਂ ਇਹ ਫਿਰ ਪਿਛਾਂ ਦੇ ਪਿਛਾਂ ਆ ਗਏ ਨੇ। ਸ਼ਾਮ ਜਦੋਂ ਸਾਡਾ ਪਿਓ ਵੀ ਗਿਆ, ਸਦਕੇ ਜੀ ਮੈਂ ਉਸਮਾਨ ਤੋਂ ਸਲਾਮ ਹੈ ਸਾਡੀ ਉਹਨਾਂ ਨੂੰ। ਜਾਵਾ ਅੱਛਾ ਉਹ ਫਿਰ ਸ਼ਾਮ ਨੂੰ ਸਾਡਾ ਪਿਓ ਗਿਆ ਤੇ ਉਹ ਫਿਰ ਤਹਿਸੀਲਦਾਰ ਲੱਗਾ ਹੁਣ ਮੈਂ ਇਹਨੂੰ ਲਿਆਓ ਮਿਰਜ਼ੇ ਸ਼ਰੀਫ ਨੂੰ, ਅੱਛਾ ਹੀਰੇ ਮਹਿਰ ਨੂੰ ਤੇ ਮੀਆਂ ਫਿਰੋਜ਼ਦੀਨ ਨੂੰ। ਹਾਂ ਇਹ ਮੇਰੀ ਗੱਲ ਸੁਣ ਜਾ। ਸਾਡਾ ਪਿਓ ਲੱਗਾ ਟੈਨਸ਼ਨ ਕੋਈ ਤੂੰ ਕਦੀ ਮਹੀਨਾ ਵੀ ਰਹੇਗਾ ਨਾ, ਮੇਰੀ ਬਰੂ ਨਹੀਂ ਕੋਈ ਟੱਪਦਾ, ਮੈਂ ਦੋਦੀਆਂ ਜਾ ਕੇ ਮਿਰਜ਼ਿਆਂ ਨੂੰ ਕੱਢ ਲਿਆਵਾਂਗਾ। ਵਾਹ ਹਿੰਮਤ ਬੜੀ ਸੀ ਸਾਡੇ ਪਿਓ ਜੀ ਦੀ। ਜੀ 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 ਪਹਿਲਵਾਨ ਸੀ ਇਲਾਕੇ 'ਚ ਮਸ਼ਹੂਰ, ਅੱਛਾ ਅੱਛਾ ਉਸ ਟਾਈਮ ਦਾ ਪਹਿਲਵਾਨ ਸੀ ਇਲਾਕੇ 'ਚ ਮਸ਼ਹੂਰ। ਮੈਂ ਪੈਰ ਦੇ ਇਹ ਫਿਰ ਸਾਡੇ ਪਿਓ ਨੂੰ ਲੱਗਾ ਹਨ ਨਹੀਂ ਕਿੰਨਾ ਚਿਰ ਰਾਖੀ ਸਾਡੀ ਕਰੇਗਾ। ਹਾਂ ਫਿਰ ਸਾਡੇ ਪਿਓ ਨੇ ਮਿਰਜ਼ੇ ਸ਼ਰੀਫ ਬੇ ਨੂੰ ਲਿਆਂਦਾ, ਉਹਨੇ ਅੱਗੋਂ ਮਹਿਰ ਹੀਰੇ ਨੂੰ ਲਿਆ, ਅੱਗੋਂ ਮੀਆਂ ਫਿਰੋਜ਼ਦੀਨ ਨੂੰ। ਉਹ ਫਿਰ ਤਹਿਸੀਲਦਾਰ ਨੇ ਗੱਲ ਸੁਣਾਈ, ਪਰ ਆਇਆ ਗੱਲ ਹੈ ਮੇਰੀ ਬੜੀ ਹਿਫਾਜ਼ਤ ਕੀਤੀ ਤੇ ਹੁਣ ਮੇਰਾ ਰਹਿਣਾ ਜਿਹੜਾ ਨੇ ਇੱਥੇ ਹਾਂ ਨਾਮ ਸਿੰਘ ਦੇ ਜਿੰਨਾ ਚਿਰ ਮੇਰਾ ਕੋਈ ਹੀਲਾ ਨਾ ਹੋਵੇ। ਜੀ ਜੀ ਇਹ ਫਿਰ ਕਰਸ਼ੈਦ ਸ਼ਾਹੀ ਮੋਹਨਪੁਰੀਆ ਅੱਛਾ ਥਾਣਦਾਰ ਉਹਦੇ ਕੋਲ ਪੁੱਛ ਕੇ ਚੱਲਦਾ ਸੀ। ਹਾਂ ਠੀਕ ਇਹ ਫਿਰ ਕਰਸ਼ੈਦ ਸ਼ਾਹ ਕੋਲ ਆਏ ਨੇ। ਅੱਛਾ ਕਰਸ਼ੈਦ ਸ਼ਾਹ ਨੇ ਫਿਰ ਇੱਕ ਰੁਕਾ ਲਿਖ ਕੇ ਦਿੱਤਾ ਹੈ। ਉਹਨੇ ਆਖਿਆ ਰੁਕਾ ਮੇਰਾ ਦੇ ਦਿਓ, ਉਹਨੂੰ ਜਾ ਕੇ ਬੋਝੀ 'ਚ ਪਾ ਲਵੇ, ਆਪਣੇ ਘਰ ਡੇਰਾ ਲਾਵੇ, ਸਵੇਰੇ ਬਾਹਰ ਨਿਕਲੇ ਸੈਰ ਕਰਨ ਵਾਸਤੇ, ਜਿਹੜਾ ਅੱਗੇ ਉਹਨੂੰ ਆਵੇ ਉਹਨੂੰ ਮੇਰਾ ਰੁਕਾ ਵਿਖਾ ਦੇਵੇ। ਜਿਹੜਾ ਇੱਕ ਵਾਲ ਉਹਦਾ ਡਿੰਗਾ ਕਰੇਗਾ ਪੂਰਾ ਘਾਣ ਬੱਚਾ ਕੋਲੂ ਕਰ ਦਿਆਂਗੇ। ਵਾਹ ਜੀ ਵਾਹ ਹਕੂਮਤ ਦਾ ਆਰਡਰ ਹੈ ਕਿ ਜਿਹੜਾ ਰਹੇਗਾ ਉਹਨੂੰ ਕੋਈ ਨਾ ਹਿਲਾ ਕੋਈ ਨਹੀਂ ਸਕਦਾ। ਅੱਛਾ ਫਿਰ 6 ਮਹੀਨੇ ਮਗਰੋਂ ਗਿਆ, ਉਹਨੇ ਫਿਰ ਡਾਕਟਰੀ ਦੀ ਦੁਕਾਨ ਖੋਲੀ ਹੈ ਵਾਹ ਜੀ ਵਾਹ ਤੇ ਤਹਿਸੀਲਦਾਰ ਖੜਕ ਸਿੰਘ ਖੜਕ ਸਿੰਘ ਨੇ। ਉਹਨੇ ਫਿਰ 6 ਮਹੀਨੇ ਮੇਰੀ ਮਗਰੋਂ ਸੁਣ ਦਿੱਤੀ ਨਾ ਲੋਕਾਂ ਨੂੰ। ਹਾਂ ਪਹਿਲਾਂ ਉਹਨੇ ਛੋਟੀ ਜਿਹੀ ਦੁਕਾਨ ਰੱਖੀ, ਪੜਿਆ ਲਿਖਿਆ ਸੀ, ਫੈਲ ਕੋਈ ਬੰਦਾ ਚਾਚੂ ਜੀ ਕੱਲਾ ਹੀ ਸੀ, ਸ਼ਾਦੀशुदी नहीं ਸੀ ਬੀਵੀ ਉਹਦੀ ਨਾਲ ਸੀ, ਅੱਛਾ ਦੋਵੇਂ ਜੀ ਸੋ ਸਾਡੇ ਘਰ। ਔਲਾਦ ਕੋਈ ਨਹੀਂ ਸੀ ਹਾਲਾਤ ਕੋਈ ਨਹੀਂ ਸੀ। ਅੱਛਾ ਅੱਛਾ ਔਲਾਦ ਉਦੋਂ ਬਹੁਤ ਘੱਟ ਹੁੰਦੀ ਸੀ। ਸਾਡੇ ਦਾਦੇ ਦੀ ਆਪ 4 ਭਰਾ ਤੇ 2 ਦੀ ਔਲਾਦ ਲੱਗੀ ਹੁੰਦੀ, 2 ਉੱਤਰ ਹੀ ਗਏ ਨੇ। ਅੱਛਾ ਅੱਛਾ ਕੁਦਰਤੀ ਗੱਲ ਸੀ। ਜੀ ਜੀ ਉਹ ਫਿਰ ਟਿੱਗਰ ਫਿਰ 6 ਮਹੀਨੇ ਮਗਰੋਂ ਗਏ ਨੇ। ਅੱਛਾ ਹਾਂਜੀ ਤੇ ਇਹ ਜਿਹੜਾ ਸਾਡਾ ਪਿਓ ਹੈ, ਇਹ ਜਿਹੜੇ ਖੂਤੇ ਸਰਦਾਰ ਦੇਵਾ ਸਿੰਘ ਮਾਰਿਆ ਗਿਆ ਸੀ, ਬਾਗ ਵਾਲਾ ਖੂਹ ਸੀ ਮੇਰਾ ਸਰਦਾਰ ਰੂੜ ਸਿੰਘ ਨੇ ਕੁਟਿਆ। ਕੁਟਿਆ ਦਾ ਅੱਛਾ ਇਹ ਸਰਦਾਰ ਰੂੜ ਸਿੰਘ ਤੇ ਸਾਡਾ ਪਿਓ ਦੋਵੇਂ ਹਾਣੀ ਸਨ। ਅੱਛਾ ਇਹ ਸਰਦਾਰ ਰੂੜ ਸਿੰਘ ਦਾ ਪਿਓ ਜਿਹੜਾ ਹੈ ਨਾ ਬਾਬਾ ਬੇਲਾ ਸਿੰਘ, ਹਾਂ ਉਹਦਾ ਵੀ ਇਕੱਲੇ ਹੀ ਮੁੰਡਾ ਸੀ ਸਰਦਾਰ ਰੂੜ ਸਿੰਘ ਤੇ ਪੜਿਆ ਸੀ, ਹਾਂ 8 ਮਰਬਿਆਂ ਦਾ ਮਾਲਕ ਸੀ। ਅੱਛਾ ਅੱਛਾ ਇਹ ਸਾਡਾ ਪਿਓ ਇਹਨਾਂ ਦੀ ਪੈਲੀ ਬੰਦਾ ਸੀ। ਸਾਡੇ ਪਿਓ ਦੇ 2 ਭਰਾ ਸਨ। ਵਾਹ ਸਾਡੇ ਤਾਏ ਦੇ ਨਾਂ ਸੀ ਮਹਿਰ ਸ਼ੇਰਾ। ਉਹ ਚਲੋ ਵਿਚਾਰਾ ਕੋਈ ਭਲਾ ਮਾਨਸ ਬੰਦਾ ਸੀ। ਸਾਡਾ ਪਿਓ ਛੋਟਾ ਇਹਦੇ ਹਿੰਮਤ ਬੜੀ ਸੀ। ਇਹ ਵਾਂਦੇ ਹਨ ਰਾਈਆਂ ਵਾਲੇ ਖੂਹ ਤੇ ਪੈਲੀ, ਤੇ ਇਹਨਾਂ ਦਾ ਖੂਹ ਵਗਦਾ ਸੀ ਪਿਆ ਕੁਠੀਆ ਵਾਲਾ, ਤੇ ਪ੍ਰੇਮ ਸਿੰਘ ਜੱਟ ਸੀ ਪਿੱਪਲ ਵਾਲੇ ਦਾ। ਉਹ 12 ਪੱਥਰਾਂ ਤੋਂ ਹਕੂਮਤ ਨੇ ਉਹਨੂੰ ਬਾਹਰ ਕੱਢ ਲਿਆ ਸੀ। ਫੌਜ ਦੀ ਨੌਕਰੀ ਕਰਦਾ ਸੀ। ਅੱਛਾ ਫੌਜ ਦੀ ਨੌਕਰੀ ਉਦੋਂ ਜਿਹੜੇ ਬੰਦੇ ਦੇ ਕਾਗਜ਼ ਪਿਛਲੇ ਛੇਰਾ ਗੰਦਾ ਹੁੰਦਾ ਸੀ ਫੌਜ ਚੋਂ ਕੱਢ ਦਿੰਦੇ ਹਨ। ਜੀ 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 ਉਹਨਾਂ ਦਾ ਵਡਕਰਾ ਕੋਈ ਫੌਜ ਚੋਂ ਭੱਜਿਆ ਸੀ। ਅੱਛਾ 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 ਤੇ ਇਹ ਬਾਬਾ ਬੇਲਾ ਸਿੰਘ ਪਿਆ ਨਹਾਉਂਦਾ ਕੁਠੀਏ ਤੇ ਨਾ ਇਹਨੇ ਬਾਬਾ ਬੇਲਾ ਸਿੰਘ ਨੇ ਨਹਾਉਣਾ ਸੀ ਤੇ ਉਹ ਨਹਾਉਂਦਾ ਸੀ ਪਿਆ ਪ੍ਰੇਮ ਸਿੰਘ। ਤੇ ਬਾਬਾ ਬੇਲਾ ਸਿੰਘ ਆਂਦਾ ਉਹ ਪਹਿਲਵਾਨਾ ਸਾਡੀ ਵੀ ਬੁੱਢਿਆਂ ਬੰਦਿਆਂ ਦੀ ਵਾਰੀ ਆਉਣ ਤੇ ਹੁਣ ਨਿਕਲਿਆ ਬਾਹਰ ਹਾਂ ਵੀ ਨਹਾਉਣਾ। ਅੱਛਾ ਉਹ ਜਿਹੜਾ ਸੀ ਪ੍ਰੇਮ ਸਿੰਘ ਉਹ ਨਿਕਲ ਕੇ ਆਂਦਾ ਬਾਬਾ ਬੇਲਾ ਸਿੰਘ ਨੂੰ ਆਪਣੇ ਮੁੰਡੇ ਨੂੰ ਕੱਢ ਮੇਰੇ ਨਾਲ ਘੁਲੇ, ਕੱਢ ਮੇਰੇ ਨਾਲ ਘੁਲੇ। ਉਹ ਆਂਦਾ ਮੇਰਾ ਮੁੰਡਾ ਪਾੜੂ ਜਿਹਾ ਸੂਫੀ ਜਿਹਾ, ਉਹ ਤੇਰੇ ਨਾਲ ਘੁਲ ਸਕਦਾ। ਅੱਛਾ ਸਰਦਾਰ ਰੂੜ ਸਿੰਘ ਹਾਂ ਨਾ ਘੁਲਿਆ। ਇੰਨੀਆਂ ਗੱਲਾਂ ਕਰਦਾ ਸਾਡਾ ਪਿਓ ਆਂਦਾ ਫਿਰ ਕਿਤੇ ਉਹਨੂੰ ਆਂਦਾ ਮਜ਼ਾਰਾ ਵੀ ਤੇ ਭਲਵਾਨ ਚਾਹ ਲੈਣਾ। ਅੱਛਾ ਉਹਨੂੰ ਆਖ ਮੇਰੇ ਨਾਲ ਘੁਲਣਾ। ਅੱਛਾ ਬੇਲਾ ਸਿੰਘ ਕਹਿਣ ਲੱਗਾ ਨਾ ਪ੍ਰੇਮ ਸਿੰਘ ਆਂਦਾ, ਪ੍ਰੇਮ ਸਿੰਘ ਬਾਬਾ ਬੇਲਾ ਸਿੰਘ ਨੂੰ। ਅੱਛਾ ਸਾਡਾ ਪਿਓ ਆਂਦਾ ਅਸੀਂ ਮਾਲ ਨੂੰ ਪੱਠੇ ਛੱਠੇ ਪਾਏ ਨੇ, ਵਾਰੀ ਖੂਹ ਦੀ ਕੋਈ ਨਹੀਂ। ਹਾਂ ਉਸ ਦਿਨ ਚੌਕੀਦਾਰ ਆ ਗਿਆ, ਆਣ ਕੇ ਆਂਦਾ ਵੀ ਮੈਂ ਤੈਨੂੰ ਬਾਬਾ ਬੇਲਾ ਸਿੰਘ ਸੱਦਦਾ। ਮੈਂ ਕਿਹਾ ਕੀ ਆਖਣਾ ਹੁਣ? ਇਹ ਪ੍ਰੇਮ ਸਿੰਘ ਆਂਦਾ ਮੈਂ ਘੁਲਣਾ। ਆਂਦਾ ਸਾਡਾ ਪਿਓ ਆਂਦਾ। ਮੈਂ ਕਿਹਾ ਚੱਲ ਯਾਰ। ਉੱਥੋਂ ਜਦੋਂ ਤੁਰ ਪੈਂਦੇ ਅੱਗੇ ਹੈਦਰ ਬੇਗ ਮੁਗਲ ਸੀ, ਉਹ ਕਿਕਰਾਂ ਖੂਹ ਤੇ ਵਾਈ ਕਰਦੇ ਹਨ। ਠੀਕ ਹੈ। ਉਹ ਆਂਦਾ ਮੈਂ ਰਾਈ ਕਿੱਥੇ ਦੋਵੇਂ ਭਰਾ ਤੁਰੇ ਹੋ? ਸਾਡਾ ਪਿਓ ਆਂਦਾ ਆ ਗੱਲ ਹੈ ਬਾਬਾ ਬੇਲਾ ਸਿੰਘ ਨੇ ਸੁਣਾ ਕੱਲਿਆ ਪ੍ਰੇਮ ਸਿੰਘ ਜੱਟਾਂ ਦਾ ਮੈਂ ਤੇਰੇ ਨਾਲ ਘੁਲਣਾ। ਉਹ ਮਿਰਜ਼ਾ ਬਿਆਨ ਦਾ ਹੈਦਰ ਬੇਗ ਮੁਗਲ ਸਾਡੇ ਪਿਓ ਨੂੰ ਪਰ ਜਵਾਨ ਬਣਾਈ। ਸਾਡਾ ਪਿਓ ਆਂਦਾ ਇਹ ਮਿਰਜ਼ਾ ਜੀ ਮੈਨੂੰ ਜਵਾਨੀ ਸ਼ਵਾਨੀ ਤੋਂ ਕੋਈ ਨਹੀਂ ਡਰ ਆਉਂਦਾ, ਏਡੀ ਲੱਕੜ ਹੁੰਦੀ ਹੈ ਏਡੀ ਕੋਈ ਤੁਲ ਡਾਈ ਦੀ ਤੇ ਟਾ ਕੇ ਸੁੱਟ ਦਿੰਦੀ ਹੈ, ਸਿਰਫ ਮੈਨੂੰ ਲੜਾਈ ਤੋਂ ਡਰ ਆਉਂਦਾ ਇਹ ਜੀਆਂ ਨੂੰ ਹੋਵੇ। ਅੱਛਾ ਉਹ ਹੈਦਰ ਬੇਗ ਮੁਗਲ ਅੰਦਰੋਂ ਸ਼ਾਮਾਂ ਦੀ ਡਾਂਗ ਕਰ ਲਈ। ਉਹਨੇ ਆਖਿਆ ਚੱਲ ਲੜਾਈ ਜਾਣੇ ਤਾਂ ਮੈਂ ਜਾਣਾ, ਪਰ ਜੇ ਢਾਹ ਖਾ ਕੇ ਸ਼ਾਮਾਂ ਦੀ ਡਾਂਗ ਤੇਰੇ ਤੇ ਟੁੱਟਣੀ ਹੈ। ਸਾਡਾ ਪਿਓ ਆਂਦਾ ਮੈਂ ਜਦੋਂ ਗਿਆ ਇਹੋ ਜਿਹੀ ਮੈਂ ਅੱਗੇ ਗੱਲ ਕੀਤੀ, ਹੀਰਾ ਸ਼ੇਖ ਢੋਲ ਪਿਆ ਵਜਾਂਦਾ ਹੈ। ਅੱਛਾ ਤੇ ਦੋ ਕਨੇ ਦੇ ਵਿੱਚ ਦੁਨੀਆ ਬੈਠੀ ਹੈ ਪਰ ਕੋਲ। ਜਦੋਂ ਮੈਂ ਇਹ ਘਰ ਨੂੰ ਗਿਆ ਤੇ ਪ੍ਰੇਮ ਸਿੰਘ ਦੀ
ਮਾਂ ਬੈਠੀ ਹੈ ਗਲੀ ਦੇ ਵਿੱਚ ਲੱਤਾਂ ਲਮਕਾ ਕੇ। ਅੱਛਾ। ਆਂਦੀ ਵੀ ਮੇਰੇ ਪੁੱਤਰ ਨਾਲ ਤੂੰ ਘੁਲਣਾ ਹੈ? ਹਾਂ। ਸਾਡਾ ਪਿਓ ਆਂਦਾ, ਮੈਂ ਆਖਿਆ ਆਹੋ ਮਾਂ ਮੈਂ ਹੀ ਘੁਲਣਾ। ਅੱਛਾ। ਤੇ ਆਂਦੀ ਹੈ ਜੇ ਮੇਰੇ ਪੁੱਤਰ ਨਾਲ ਘੁਲਣਾ ਹੀ ਤੇ ਫਿਰ ਆਪਣੀ ਬੁੱਢੀ ਪੇਕੇ ਛੱਡ ਆਉਗੀ। ਓਹੋ। ਅੱਛਾ। ਸਾਡਾ ਪਿਓ ਹਾਂ। ਸਾਡਾ ਪਿਓ ਆਂਦਾ ਮਾਂ ਤੇਰੇ ਪੁੱਤਰ ਨਾਲ ਵੀ ਜ਼ਰੂਰ ਘੁਲਾਂਗਾ ਤੇ ਬੁੱਢੀ ਵੀ ਇੱਥੇ ਹੀ ਰਹੇਗੀ। ਹਾਂ। ਯਾਨੀ ਕਿ ਸਾਡੇ ਪਿਓ ਵੀ ਕੱਲੇ ਨੇ ਦੱਸਿਆ, ਇਹ ਹੁਣ ਤੱਕ ਜਿਹੜੇ ਜਿਉਂਦੇ ਰਹਿਣੇ ਉਹ ਬੰਦੇ ਵੀ ਦੱਸਦੇ ਰਹਿਣੇ ਇਹ ਘੋਲ ਦੀ ਤਾਰੀਫ। ਅੱਛਾ, ਮਤਲਬ ਨਗਾੜਾ ਵੱਜਿਆ ਪਿੰਡ ਚ, ਪੂਰਾ ਨਗਾੜਾ ਵੱਜਿਆ। ਪ੍ਰੇਮ ਸਿੰਘ ਤੇ ਆਪਣਾ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਮਹਿਰ ਖੈਰਦੀਨ ਦਾ ਘੋਲ ਹੋਣ ਜਾ ਰਿਹਾ। ਠੀਕ ਹੈ। ਜਦੋਂ ਸਾਡਾ ਪਿਓ ਦਾ ਮੈਂ ਵੀ ਫਿਰ ਕਿੱਲੀ ਨਾਲ ਸਾਫਾ ਤੇ ਜੰਗੀਆ ਟੰਗਿਆ। ਜਦੋਂ ਮੈਂ ਲਾ ਕੇ ਤੁਰਿਆ ਨਾ ਤੇ ਪਿਛਾਂ ਆਇਆ ਤੇ ਅੱਗੇ ਬਹੁ ਕਰਾਰ ਸੀ, ਉਹ ਕਿਸੇ ਵਕਤ ਚ ਘੁਲਦਾ ਸੀ। ਅੱਛਾ। ਫਿਰ ਸਾਡਾ ਪਿਓ ਦਾ ਉਹਨੇ ਮੈਨੂੰ ਜੰਗੀਆ ਤੇ ਸਾਫਾ ਚਾੜਿਆ। ਅੱਛਾ। ਤੇ ਜਿਹੜਾ ਸਰਦਾਰ ਪ੍ਰੇਮ ਸਿੰਘ ਸੀ ਇਹਨੇ ਤੇ ਆਂਦੇ ਨੇ ਇੱਥੇ ਚੰਮ ਦੀਆਂ ਬੱਦਰੀਆਂ ਚਾੜੀਆਂ ਹਨ, ਖੈ ਕੇ ਤੇ ਲਹੂ ਆਉਂਦਾ ਸੀ ਪੱਟਾਂ 'ਚ। ਬੜਾ ਜਵਾਨ ਸੀ। ਅੱਛਾ। ਸਾਡਾ ਪਿਓ ਆਂਦਾ ਜਦੋਂ ਮੈਂ ਵੀ ਸਾਫਾ ਤੇ ਜੰਗੀਆ ਚਾੜਿਆ ਤੇ ਤਹਿਮਤ ਉੱਤੋਂ ਲਾਇਆ ਨਾ ਇਸ ਤਰ੍ਹਾਂ ਪਚਾ ਲਿੱਤੀ। ਫਿਰ ਬਹੁ ਕਰਾਰ ਨੇ ਮੈਨੂੰ ਇੱਥੋਂ ਟੋਇਆ। ਅੱਛਾ। ਟੋ ਕੇ ਆਂਦਾ ਖੈਰ ਸੱਲਾ ਥਾਪੀ ਦਿੱਤੀ। ਮੈਂ ਪਿੰਡ 'ਚ ਨਿਕਲਿਆ, ਮੈਂ ਕੱਢੀਆਂ ਇਹ ਦੋ ਤਰ੍ਹਾਂ ਬੈਠਕਾਂ ਫੇਰੀ ਲਈ ਜਿਸ ਮੇਰਾ ਫੁੱਲਿਆ ਤੇ ਬੜਾ, ਪਰ ਉਹਦਾ ਮੇਰਾ ਫਰਕ ਬੜਾ। ਅੱਛਾ। ਫਿਰ ਇਹ 10-50 ਲਿਆ ਖਿੱਚ ਕੇ। ਜਦੋਂ 10-50 ਖਿੱਚ ਕੇ ਲਿਆ ਮੈਂ ਆਖਿਆ ਖੈਰ ਸੱਲਾ। ਜਦੋਂ ਫਿਰ ਦੂਜੀ ਫੇਰੀ ਲਈ ਹੈ ਤੇ ਇਕੱਠੇ ਹੋਇਆ, ਫਿਰ ਮੈਂ 10-50 ਲਿਆ। ਫਿਰ ਸਾਡਾ ਪਿਓ ਨੇ ਮੈਨੂੰ ਸੱਜਾ ਪੱਟ ਦਿੱਤਾ। ਉਹ ਮੇਰੇ ਪੱਟ ਨੂੰ ਜਦੋਂ ਪਿਆ ਮੈਂ ਫਿਰ ਇਹ ਸਾਰਾ ਵਜੂਦ ਵੇਖ ਕੇ ਉਹਦੇ ਮਗਰ ਸੁੱਟਿਆ। ਸੁੱਟ ਕੇ ਮੈਂ ਬਹਿ ਕੇ ਦੋਵੇਂ ਗਿੱਟੇ ਫੜ ਕੇ ਮਾਰਿਆ। ਉਹ ਫਿਰ ਗੋਡਿਆਂ ਭਰਨੇ ਉਹ